ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 14 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਟਕੇਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟਕੇਨਾ 415-909-0503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫੌਲਦਰ H&M ਆਇਲ ontario, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਵਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋਕ ਤੇ ਰੌਡ ਐਂਡ ਰੌਬ ਈਸ਼ੂ ਟਰੱਕ ਟ੍ਰੇਲਰ ਪਾਰਟਸ ਟਰਲੋਕ ਅਤੇ ਸਟਾਕਟਨ। ਇਹਨਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੇ ਟਰੱਕ ਤੇ ਟ੍ਰੇਲਰ ਦੇ ਪਾਰਟਸ ਲੈ ਸਕਦੇ ਹੋ। OEM ਤੇ ਹਾਈ ਕੁਆਲਿਟੀ ਆਫਟਰ ਮਾਰਕੀਟ ਪਾਰਟਸ ਬਹੁਤ ਹੀ ਵਧੀਆ ਕੀਮਤਾਂ ਦੇ ਉੱਤੇ ਅਵੇਲੇਬਲ ਨੇ। ਟਰਲਕ ਲਈ ਕਾਲ 2096687183, ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਰਮਨ ਜੀ ਤੇ ਰਾਜਕਨਵੀਰ ਸਿੰਘ ਜੀ, ਆਪਾਂ ਕੁਝ ਖਬਰਾਂ ਜਿਹੜੀਆਂ ਜੀ ਹਾਂ, ਸਭ ਤੋਂ ਪਹਿਲਾਂ ਰਮਨ ਜੀ ਦਾ ਵੀ ਜੀ ਆਇਆਂ ਨੂੰ ਆਖਦੇ ਹਾਂ, ਜੋ ਕਿ ਟਰੱਕਿੰਗ ਬਾਰੇ ਆਪਣੇ ਨਾਲ ਗੱਲਬਾਤ ਕਰਨਗੇ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਿਓ। ਸਤਿ ਸ਼੍ਰੀ ਅਕਾਲ। ਸੋ ਕੁਝ ਖਬਰਾਂ ਆਪਾਂ ਟਰੱਕਿੰਗ ਨਾਲ ਰਿਲੇਟਡ ਸਾਂਝੀਆਂ ਕਰਾਂਗੇ, ਪਲੱਸ ਤੁਹਾਡਾ ਜੇ ਕੋਈ ਵੀ ਜਿੱਥੇ ਸਾਡੇ ਸਰੋਤੇ ਆ ਟਰੱਕਿੰਗ ਇੰਡਸਟਰੀ 'ਚ ਆ, ਉਹਨਾਂ ਦਾ ਕੋਈ ਕੁਐਸਚਨ ਆ, ਤੁਸੀਂ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ। ਇੱਕ ਖਬਰ ਇਹ ਆ ਰਹੀ ਹੈ ਟਰੱਕਿੰਗ ਨਾਲ ਰਿਲੇਟਡ, ਖਾਸ ਕਰਕੇ CHP ਦੀ। ਅੱਜ ਕਹਿੰਦੇ ਕਮਰਸ਼ੀਅਲ ਵਹੀਕਲ ਸੈਕਸ਼ਨ ਦੇ ਹਿਸਾਬ ਜਿਹੜੇ ਤੁਹਾਡੀਆਂ ਵਿੰਡੋਜ਼ ਆ ਉਹ ਟਿੰਟਡ ਨਹੀਂ ਹੋਣੀਆਂ ਚਾਹੀਦੀਆਂ ਜਿੱਥੋਂ ਤੁਸੀਂ, ਤਾਂ ਕਿ ਤੁਹਾਡਾ ਕੋਈ ਐਕਸੀਡੈਂਟ ਵਗੈਰਾ ਨਾ ਹੋਵੇ। ਤੁਹਾਡਾ ਜਿਹੜਾ ਪੂਰੇ ਦਾ ਪੂਰਾ ਕਲੀਅਰ ਜਿਹੜਾ ਉੱਥੋਂ ਤੁਸੀਂ ਦੇਖਣ ਦੇ ਕਾਮਯਾਬ ਹੋਵੋ। ਬਹੁਤ ਸਾਰੇ ਲੋਕ ਵਿੰਡੋ ਟਿੰਟ ਕਰ ਲੈਂਦੇ ਆ ਤੇ ਕਈਆਂ ਦੇ ਜਿਹੜਾ ਫਰੰਟ ਡੋਰ ਆ ਉਹਦੇ ਮੂਹਰੇ ਤੁਸੀਂ ਕੁਛ ਜਿੱਦਾਂ ਕਿਸੇ ਤਰ੍ਹਾਂ ਦੀਆਂ ਕਈ ਫੋਟੋਆਂ ਲਾ ਲੈਂਦੇ ਆ, ਜਾਂ ਕੋਈ ਨਾ ਕੋਈ ਆਪਾਂ ਦੇਖਦੇ ਹਾਂ ਪੰਜਾਬੀਆਂ ਨੇ ਵੀ ਲਾਈਆਂ ਹੁੰਦੀਆਂ ਹਨ, ਜਾਂ ਫੁੱਲਾਂ ਵਾਲੀ ਕੋਈ ਮਾਲਾ ਜੀ ਲਾਈ। ਉਹ ਕਹਿੰਦੇ ਆ ਵੀ ਇਹ ਰੋਂਗ ਹੈਗੀ ਆ CHP। FMCSA ਜੋ ਆ ਉਹ ਕਹਿੰਦੇ ਵੀ ਟਿੰਟਡ ਵਿੰਡੋਜ਼ ਹੋ ਸਕਦੀਆਂ ਆ, ਸਾਈਡ ਵਿੰਡੋਜ਼, ਐਜ਼ ਲੌਂਗ ਐਜ਼ ਜਿਹੜਾ ਟਰਾਂਸਮਿਸ਼ਨ ਆ ਉਹ ਰੀਸਟ੍ਰਿਕਟ ਨਹੀਂ ਹੁੰਦਾ 70%। ਤੇ ਕੈਲੀਫੋਰਨੀਆ ਦੇ ਕੋਲ ਵੀ ਸੇਮ ਰਿਕੁਆਇਰਮੈਂਟਸ ਹੈਗੀਆਂ ਤੇ ਪਰ ਕਹਿੰਦੇ ਵੀ ਇਹ ਬਿਲਕੁਲ ਕਲੀਅਰ ਹੋਣਾ ਚਾਹੀਦਾ। ਤੇ ਅੱਜ ਇਹ CHP ਜੋ ਆ ਉਹ ਰਿਮਾਈਂਡ ਕਰਾ ਰਹੀ ਆ ਸਾਰੇ ਡਰਾਈਵਰਸ ਨੂੰ ਵੀ ਭਾਈ ਇਹ ਜਿਹੜੀਆਂ, ਜੇ ਤੁਸੀਂ ਟਰੱਕ ਦੀਆਂ ਵਿੰਡੋਜ਼ ਟਿੰਟ ਕਰਨੀਆਂ ਤੇ ਇਹ ਮੇਕ ਸ਼ੋਰ ਕਰੋ ਕਿ ਤੁਹਾਡਾ ਪੂਰਾ ਐਕਸੈਸ ਹੋਵੇ ਦੇਖਣ ਦਾ, ਨਾ ਤਾਂ ਕਿ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਐਕਸੀਡੈਂਟ ਨਾ ਹੋਵੇ। ਜੀ ਰਮਨ ਜੀ। ਆਪਣੀਆਂ ਹਰਜੋਤ ਭਾਈ, ਜਿਹੜਾ ਅੱਜ ਕੱਲ੍ਹ ਨਾ ਬਹੁਤ ਜ਼ਿਆਦਾ ਹੁਣ ਇੱਕ ਚੱਲ ਪਿਆ ਆਪਣੇ ਟਰੱਕਾਂ ਦੇ ਵਿੱਚ ਉੱਤੇ ਝਾਲਰਾਂ ਲਾਉਣ ਦਾ ਟਾਈਮ। ਜੀ ਉਹਦੀ ਫੋਟੋ ਵੀ ਝਾਲਰਾਂ ਵਾਲੀ ਲਾਈ ਆ CHP ਨੇ ਐਕਚੁਅਲੀ, ਜਿਹੜੀ ਨਾ ਅੱਜ ਦੀ ਨਿਊਜ਼। ਸੋ ਮੇਕ ਸ਼ੋਰ ਜੇ ਤੁਹਾਡੇ ਉੱਦਾਂ ਦਾ ਕੁਝ ਲੱਗਾ ਆ ਤਾਂ ਉਹਨੂੰ ਲਾ ਦਿਓ, ਕਿਉਂਕਿ ਇਹਦੀ ਐਵੇਂ ਖਾਮਖਾਰੀ ਟਿਕਟ ਆ, ਖਾਮਖਾਹ ਤੁਹਾਨੂੰ ਜਦੋਂ ਉਹਨੇ ਉੱਤੇ ਪੁੱਲ ਕਰਨਾ ਫਿਰ ਤੁਹਾਡੀ ਇੰਸਪੈਕਸ਼ਨ ਹੋਣੀ, ਇੰਸਪੈਕਸ਼ਨ ਦੇ ਵਿੱਚ ਫਿਰ ਹੋਰ ਵੀ ਕਈ ਚੀਜ਼ਾਂ ਨਿਕਲ ਆਉਣੀਆਂ, ਲਾਗੂ ਨਿਕਲ ਸਕਦੀ, ਕਈ ਨਿਕਲ ਸਕਦਾ। ਸੋ ਉਹ ਡੈਫੀਨੇਟਲੀ ਜਿਹੜਾ ਆ ਉਹ ਤੁਹਾਡਾ ਵਿਊ ਜਿਹੜਾ ਬਲੌਕ ਕਰਦਾ ਆ ਜੀ, ਖਾਸ ਕਰਕੇ ਟਰੱਕ ਦੇ ਵਿੱਚ। ਸੋ ਇਸ ਕਰਕੇ ਜਿਹੜੇ ਟਿੰਟਡ ਵਿੰਡੋਜ਼ ਤਾਂ ਚਾਹੀਦੇ ਨਹੀਂਗੇ ਜਿਹੜੀਆਂ ਟਰੱਕ ਦੇ ਵਿੱਚ। ਤਾਂ ਬਿਲਕੁਲ ਜਿਹੜੀਆਂ ਸਾਈਡ ਵਿੰਡੋਜ਼ ਹੈਗੀਆਂ ਥੋੜ੍ਹੀਆਂ ਬਹੁਤ ਟਿੰਟ ਹੋ ਸਕਦੀਆਂ, ਕਿਉਂਕਿ ਤੁਸੀਂ ਸਾਰਾ ਦਿਨ ਬੈਠਣਾ ਹੁੰਦਾ, ਤੁਹਾਡੀ ਆਰਮ ਵਗੈਰਾ ਉੱਥੇ ਹੁੰਦੀ ਹੈ, ਧੁੱਪ ਹੁੰਦੀ ਹੈ। ਹਾਂਜੀ। ਤੇ ਪਰ ਜਿਹੜੀਆਂ ਝਾਲਰ ਆ ਇਹ ਬਹੁਤ ਜ਼ਿਆਦਾ ਕਈ ਥਾਵਾਂ ਤੇ ਨੀਵੀਂ ਆ,
ਔਰ ਇਹਦੇ ਨਾਲ ਜਿਹੜਾ ਕਾਫੀ ਜਿਹੜਾ ਵਿਊ ਆ ਉਹ ਬਲੌਕ ਹੁੰਦਾ। ਸੋ ਬਿਲਕੁਲ CHP ਨੇ ਕਲੀਅਰਲੀ ਕਿਹਾ ਵੀ ਕਹਿੰਦੇ ਵੀ not only are the tinted windows to the front and sides of driver illegal but so are the items on the dash or hanging in front of the driver। ਉਹੀ ਝਾਲਣਾ ਤੇ ਟਿੰਟਿੰਗ ਵਿੰਡੋ ਜਿਹੜੀ ਆ ਉਹ ਇਲੀਗਲ ਹੈਗੀ ਆ। ਜਿਹੜੀ ਫੋਟੋ ਲਾਈ ਹੈ ਨਾ ਰਮਨ ਜੀ ਤੇ ਹਰਜੋਤ ਜੀ, ਝਾਲਰ ਦੇ ਨਾਲ 2-3 ਪਰਾਂਦੇ ਲਮਕਾਏ ਆ, ਮੋਰੇ ਟੈਡੀ ਬੀਅਰ ਰੱਖਿਆ ਆ। ਇਹ ਲੱਗਦੀ ਕਿ ਪੰਜਾਬੀ ਦੀ ਆ ਮੈਨੂੰ ਲੱਗਦਾ। ਹੈਪੀ ਵੈਲੈਂਟਾਈਨਸ ਡੇ। ਨਹੀਂ ਚਲੋ ਠੀਕ ਆ, ਤੁਸੀਂ ਇਹ ਚੀਜ਼ਾਂ ਹੁੰਦੀਆਂ ਆ, ਤੁਸੀਂ ਅੰਦਰਲੇ ਪਾਸੇ ਜਿਹੜਾ ਰੱਖੋ। ਉਹ ਮੇਨ ਉਹਨਾਂ ਦਾ ਮਕਸਦ ਇਹ ਆ ਵੀ ਤੁਹਾਡਾ ਜਿਹੜਾ ਵਿਊਇੰਗ ਵਾਲਾ ਐਂਗਲਸ ਆ ਉਹ ਹਿੰਡਰ ਨਾ ਹੋਣ। ਉਹ ਉਸ ਦੇ ਵਿੱਚ ਜਿਹੜੇ ਉਹ ਚਾਹੀਦੇ ਨਹੀਂ ਆ, ਵੀ ਹੋਣੇ ਨਹੀਂ ਚਾਹੀਦੇ। ਕਲੀਅਰ ਪੁਆਇੰਟ ਆਫ ਵਿਊ ਤੁਹਾਡਾ ਹਮੇਸ਼ਾ ਜਿਹੜਾ ਉਹ ਰਵੇ। ਸੋ ਕਈ ਵਾਰੀ ਆਪਾਂ ਫੋਨ ਵੀ ਲਾ ਲੈਂਦੇ ਹਾਂ ਨਾ ਜਦੋਂ ਆਪਾਂ ਗੱਡੀ ਵੀ ਚਲਾਉਂਦੇ, ਤਾਂ ਆਪਾਂ ਨੂੰ ਇੱਦਾਂ ਲੱਗਦਾ ਵੀ ਪਤਾ ਨਹੀਂ ਸ਼ੀਸ਼ੇ ਮੋਰੇ, ਵਿੰਡਸ਼ੀਲਡ ਮੋਰੇ ਕੀ ਜਿਹੜਾ ਉਹ ਆ ਗਿਆ। ਸੋ ਤੇ ਇੱਦਾਂ ਦੀਆਂ ਚੀਜ਼ਾਂ ਦੇ ਨਾਲ ਤੇ ਕਹਿੰਦੇ ਆ ਵੀ ਕਾਫੀ ਜ਼ਿਆਦਾ ਪ੍ਰੋਬਲਮ ਜਿਹੜੀ ਉਹ ਆ ਸਕਦੀ ਆ। ਸੋ ਉਹਨਾਂ ਦੀ ਗਾਈਡੈਂਸ ਹੀ ਆ। ਤੇ ਜਿੱਦਾਂ ਰਮਨ ਜੀ ਨੇ ਕਿਹਾ ਵੀ ਜਦੋਂ ਫਿਰ ਇਹ ਚੀਜ਼ ਨੂੰ ਦੇਖ ਕੇ ਹੁਣ ਰੋਕਣਗੇ, ਹੁਣ ਦੇਖੋ ਜਦੋਂ ਉਹਨਾਂ ਨੇ ਫੋਟੋ ਪਾਤੀ ਆ, ਜ਼ਿਆਦਾ ਕਰਤੀ ਆ, ਤਾਂ ਮਤਲਬ ਉਹ ਉਹਨਾਂ ਨੂੰ ਨਜ਼ਰ ਆ ਰਿਹਾ ਆ ਤੇ ਉਹ ਰੋਕਣਗੇ। ਜਦੋਂ ਰੋਕਣਗੇ ਤੇ ਹੋਰ ਕਈ ਕੁਛ ਜਿਹੜਾ ਬਾਅਦ 'ਚ ਨਾਲ ਨਿਕਲਦਾ ਹੈ। ਜੀ ਬਿਲਕੁਲ ਜੀ, ਬਿਲਕੁਲ ਜੀ। ਤੇ ਬਿਲਕੁਲ। ਤੇ ਸਰੋਤੇ ਜੀ, ਤੁਹਾਡਾ ਵੀ ਕੋਈ ਟਰੱਕਿੰਗ ਦੇ ਨਾਲ ਸੰਬੰਧਿਤ ਕੋਈ ਤੁਹਾਡਾ ਆਪਣਾ ਸਵਾਲ ਹੋਵੇ ਤਾਂ ਉਹ ਤੁਸੀਂ ਕਰ ਸਕਦੇ ਆ। ਨੰਬਰ 408-272-5200 4082725200 ਦੇ ਉੱਤੇ ਕਾਲ ਕਰਕੇ ਟਰੱਕਿੰਗ ਨਾਲ ਸੰਬੰਧਿਤ ਕੋਈ ਵੀ ਤੁਸੀਂ ਆਪਣੇ ਵਿਚਾਰ ਸ਼ੇਅਰ ਕਰਨੇ ਆ, ਕੋਈ ਸਵਾਲ ਆ, ਕੁਛ ਪੁੱਛਣਾ ਹੈ, ਕੁਛ ਦੱਸਣਾ ਹੈ, ਉਹ ਤੁਸੀਂ ਕਰ ਸਕਦੇ ਆ। ਤੇ ਰਮਨ ਜੀ, ਮਾਰਕੀਟ ਦੇ ਉੱਤੇ ਜੇ ਨਜ਼ਰ ਮਾਰੀਏ, ਸਪੌਟ ਮਾਰਕੀਟਸ ਜਾਂ ਓਵਰਆਲ ਮਾਰਕੀਟ ਟਰੱਕਿੰਗ ਦਾ ਅਜੇ ਕਿੱਦਾਂ ਆ ਜੀ? ਉਹ ਰੌਕ ਬਾਟਮ ਹੀ ਚੱਲੀ ਜਾ ਰਿਹਾ ਜਾਂ ਥੋੜਾ ਬਹੁਤਾ ਉੱਭਰਨਾ ਸ਼ੁਰੂ ਹੋਇਆ ਜੀ? ਅਜੇ ਤੱਕ ਜਿਹੜਾ ਮਾਰਕੀਟ ਹੈਗੀ ਆ ਉਹਦੇ 'ਚ ਹੁਣ ਪ੍ਰੋਬਲਮ ਜਿਹੜੀ ਆ ਉਹ ਇਹ ਹੈਗੀ ਆ ਕਿ ਅਸੀਂ ਰੌਕ ਬਾਟਮ ਤਾਂ ਚਲੋ ਹੋ ਚੁੱਕੇ ਆ, ਇਸ ਤੋਂ ਥੱਲੇ ਰੇਟ ਤਾਂ ਨਹੀਂ ਜਾ ਸਕਦੇ ਹੈਗੇ। ਜਿੱਦਾਂ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਇਹ ਰੌਕ ਬਾਟਮ ਜਿਹੜੀ ਆ, ਇਹ ਬਾਟਮ ਦੇ ਉੱਤੇ ਕਿੰਨੀ ਦੇਰ ਟਿਕਦੀ ਆ ਮਾਰਕੀਟ, ਕਿੰਨੀ ਦੇਰ ਇੱਥੇ ਰਹਿੰਦੀ ਆ। ਹੁਣ ਸਿਚੁਏਸ਼ਨ ਜਿਹੜੀ ਆ ਉਹ ਸਿਮਿਲਰਲੀ ਰੇਟਸ ਦੇ ਲਈ ਸਿਚੁਏਸ਼ਨ ਐਡੀ ਖਰਾਬ ਨਹੀਂ ਹੈਗੀ ਜਿੰਨੀ ਕਿ ਖਰਾਬ ਇਸ ਵੇਲੇ ਕਾਸਟ ਆਫ ਆਪਰੇਸ਼ਨ ਦੇ ਲਈ ਹੈਗੀ ਆ। ਕਾਸਟ ਆਫ ਆਪਰੇਸ਼ਨ ਨੂੰ ਦੇਖ ਕੇ ਬਹੁਤ ਜਿਹੜੇ ਲੋਕੀ ਹੈਗੇ ਉਹਨਾਂ ਨੇ ਜਿਹੜੀਆਂ ਆਪਣੀਆਂ ਟਰੱਕਸ ਹੈਗੇ ਆ, ਕਾਫੀ ਟਰੱਕਸ ਜਿਹੜੇ ਆ ਉਹ ਪਾਰਕ ਕਰਨ ਦੀ ਗੱਲ ਕੀਤੀ ਹੈਗੀ ਆ। ਜਿਹੜੇ ਰੇਟਸ ਹੈਗੇ ਆ, ਜੇ ਆਪਾਂ ਡਰਾਈਵ ਵੈਨ ਦੇ ਰੇਟਸ ਦੀ ਗੱਲ ਕਰੀਏ ਤੇ ਲਾਸਟ ਵੀਕ ਦੇ ਤੌਰ ਤੇ ਜਿਹੜੀ 11 ਵੈਸਟਰਨ ਸਟੇਟਸ ਆ ਉਹ $2.08 ਦਾ ਰੇਟ ਹੀ ਚੱਲਿਆ ਹੈਗਾ, ਸੇਮ ਰੇਟ ਰਿਹਾ ਹੈਗਾ। ਸਾਊਥ ਵੈਸਟਰਨ ਸਟੇਟਸ ਦੇ ਵਿੱਚ ਵੀ ਸੇਮ ਰੇਟ ਰਿਹਾ ਹੈਗਾ। ਮਿਡ ਵੈਸਟ ਦੇ ਵਿੱਚ ਰੇਟ ਜਿਹੜਾ ਆ ਉਹ ਅਬਾਊਟ 10 ਸੈਂਟ ਘਟਿਆ ਹੈਗਾ। ਸਾਊਥ ਈਸਟ ਦੇ ਵਿੱਚ ਵੀ 10 ਸੈਂਟ ਘਟਿਆ ਹੈਗਾ ਤੇ ਨਾਰਥ ਈਸਟ ਦੇ ਵਿੱਚ ਜਿਹੜਾ ਆ ਉਹ 2 ਸੈਂਟ ਵਧਿਆ ਹੈਗਾ। ਸੋ ਇਹ ਜਿਹੜੇ ਡਰਾਈਵ ਵੈਨ ਦੇ ਰੇਟਸ ਹੈਗੇ ਆ, ਰੀਫਰ ਦੇ ਰੇਟਸ ਜਿਹੜੇ ਆ ਉਹ ਵੀ ਆਪਾਂ ਕਹਿ ਲਈਏ ਕਿ ਜਿਹੜੇ 11 ਵੈਸਟਰਨ ਸਟੇਟਸ ਦੇ ਵਿੱਚ ਹੈਗੇ ਆ ਉਹ 1 ਸੈਂਟ ਦਾ ਵਾਧਾ ਹੋਇਆ, $2.60 ਦੀ ਪ੍ਰਾਈਸ ਇਸ ਵੀਕ ਦੀ ਹੈਗੀ ਆ। ਸਦਰਨ ਸਟੇਟ ਜਿਹੜੀਆਂ ਹੈਗੀਆਂ ਉਹਦੇ ਵਿੱਚ 4 ਸੈਂਟ ਦਾ ਘਾਟਾ ਹੋਇਆ। ਮਿਡ ਵੈਸਟ ਦੇ ਵਿੱਚ ਬਰਾਬਰ ਰੇਟ ਲਿਆ $2.92 ਦਾ। ਸਾਊਥ ਈਸਟ ਦੇ ਵਿੱਚ $2.21 1 ਸੈਂਟ ਦਾ ਘਾਟਾ ਤੇ ਨਾਰਥ ਈਸਟ ਦੇ ਵਿੱਚ $2.29 9 ਸੈਂਟ ਦਾ ਵਾਧਾ ਹੋਇਆ। ਇਹ ਜਿਹੜੀਆਂ ਪ੍ਰਾਈਸਿਸ ਹੈਗੀਆਂ ਆ ਡੈਫੀਨੇਟਲੀ ਉਨੀਆਂ ਵਧੀਆ ਨਹੀਂ ਹੈਗੀਆਂ, ਬਟ ਇਸ ਵੇਲੇ ਜਿਹੜੀਆਂ ਕਹਿ ਲਓ ਕਿ ਸੀਜ਼ਨਲ ਨਾਰਮਲ ਨੂੰ ਘੱਟ ਜਾਂਦੀਆਂ, ਬਟ ਬਿਕੋਜ਼ ਆਫ ਡੀਜ਼ਲ ਪ੍ਰਾਈਸਿਸ ਡੀਜ਼ਲ ਪ੍ਰਾਈਸਿਸ ਜਿਹੜੀਆਂ ਆ ਉਹਨਾਂ ਦੇ ਉੱਤੇ ਬਹੁਤ ਅੱਖ ਰੱਖਣ ਦੀ ਲੋੜ ਹੈ, ਕਿਉਂਕਿ ਡੀਜ਼ਲ ਪ੍ਰਾਈਸਿਸ ਜਿਹੜੀਆਂ ਆ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਪਿਛਲੇ ਵੀਕ ਦੇ ਵਿੱਚ 16 ਸੈਂਟ ਪ੍ਰਾਈਸ ਜਿਹੜੀ ਆ ਉਹ ਵਧੀ ਹੈਗੀ ਆ। ਫਿਰ $5.79 ਦੀ ਐਵਰੇਜ ਆ ਰਹੀ ਹੈਗੀ ਆ। ਈਸਟ ਕੋਸਟ ਦੇ ਉੱਤੇ 447 ਆ, ਨਿਊ ਇੰਗਲੈਂਡ ਦੇ ਵਿੱਚ 447 ਤੇ ਇੱਦਾਂ ਹੀ ਸਾਰੀਆਂ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਦੇ ਵਿੱਚ ਵਧੀ ਹੈਗੀ ਪ੍ਰਾਈਸ। ਜੇ ਵੈਸਟ ਕੋਸਟ ਦੇ ਲਈ ਦੇ ਉੱਤੇ ਟੋਟਲ ਦਾ ਵੈਸਟ ਕੋਸਟ 14 ਸੈਂਟ ਹੈਗੀ ਆ ਤੇ ਕੈਲੀਫੋਰਨੀਆ ਕੱਲੀ ਦੇ ਵਿੱਚ ਜਿਹੜੀ 16 ਸੈਂਟ ਵਧੀ ਹੈਗੀ ਹੈ। ਜੇ ਵੈਸਟ ਕੋਸਟ ਤੋਂ ਕੈਲੀਫੋਰਨੀਆ ਨੂੰ ਮਾਈਨਸ ਕਰ ਲਈਏ ਫਿਰ 12 ਸੈਂਟ ਵਧੀ ਹੈਗੀ। ਸੋ ਡੈਫੀਨੇਟਲੀ ਜਿਹੜੀ ਕਾਸਟ ਆ, ਹੁਣ ਜਿਹੜੀ 16 ਸੈਂਟ ਦੀ ਕਾਸਟ ਵਧੀ ਹੈਗੀ ਆ ਤੇ ਉੱਧਰੋਂ ਜੇ ਆਪਾਂ ਦੇਖੀਏ ਵੀ ਆਪਣੀ ਸਪੌਟ ਪ੍ਰਾਈਸਿਸ ਹੈਗੀਆਂ, ਸਪੌਟ ਪ੍ਰਾਈਸਿਸ ਦੇ ਉੱਤੇ ਜੇ ਰੀਫਰ ਦਾ ਰੇਟ ਦੇਖੀਏ ਵੈਸਟ ਕੋਸਟ ਦਾ ਤੇ ਉਹ ਤੁਹਾਡਾ ਜਿਹੜਾ ਆ ਉਹ 1 ਸੈਂਟ ਵਧਿਆ ਹੈਗਾ ਤੇ 16 ਸੈਂਟ 1 ਸੈਂਟ 15 ਸੈਂਟ ਦਾ ਫਰਕ ਹੈਗਾ। ਆਈ ਮੀਨ ਟੂ ਮੱਚ ਡਿਫਰੈਂਸ ਹੈਗਾ ਜਿਹੜੀ ਕਾਸਟ ਦੇ ਵਿੱਚ ਆ।
ਤੇ ਕਾਸਟ ਦੇ ਨਾਲ ਜਿਹੜੀ ਤੁਹਾਡੀ ਦੂਸਰੀ ਹੈਗੀ ਆ ਕਿ ਜਿਹੜਾ ਤੁਹਾਡਾ ਆਪਣਾ ਟਾਇਰਸ ਹੈਗੇ ਆ, ਡਰਾਈਵਰ ਕਾਸਟ ਹੈਗੀ ਆ, ਜਿਹੜੇ ਟਰੱਕਸ ਐਮਟੀ ਖੜੇ ਹੈਗੇ ਆ ਉਹ ਕਾਸਟ ਹੈਗੀ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਮੈਟਰ ਕਰਦੀਆਂ ਹੈਗੀਆਂ ਐਂਡ ਉਹਨਾਂ ਦੇ ਕਰਕੇ ਜਿਹੜਾ ਇਸ ਵੇਲੇ ਜਿਹੜੀ ਇਫੈਕਟਿਵਨੈਸ ਹੈ ਜਿਹੜੀ ਆਪਣੀ ਮਾਰਕੀਟ ਦੇ ਵਿੱਚ ਲੋਕਾਂ ਦੀ ਅਫੋਰਡੇਬਿਲਿਟੀ ਆ ਉਹ ਬਹੁਤ ਜ਼ਿਆਦਾ ਘਟੀ ਹੋਈ ਹੈ। ਬਿਲਕੁਲ 5 ਸੈਂਟ ਨਹੀਂ ਜੀ, $6 ਤੇ 2 ਸੈਂਟ ਆ ਡੀਜ਼ਲ ਦੀ ਕਰੰਟ ਐਵਰੇਜ ਇਕੱਲੇ ਕੈਲੀਫੋਰਨੀਆ 'ਚ, ਤੇ ਓਵਰਆਲ ਸਟੇਟ ਓਵਰਆਲ ਮੁਲਕ ਦੇ ਵਿੱਚ $4.5 ਦੇ ਉੱਤੇ ਜਿਹੜੀ ਉਹ ਚੱਲ ਰਹੀ ਹੈ। ਸੋ ਹਾਲਾਤ ਫਿਰ ਉਧਰ ਵੱਲ ਨੂੰ ਹੀ ਜਿਹੜੇ ਆ ਰਮਨ ਜੀ ਜਿਹੜੇ ਉਹ ਤੁਰੇ ਜਾ ਰਹੇ ਨੇ। ਤੇ ਇੱਕ ਚੀਜ਼ ਹੋਰ, ਆ ਜਿਹੜਾ ਵੀਕ ਆ ਪੂਰੀ ਅਮਰੀਕਾ ਦੇ ਵਿੱਚ ਨੈਸ਼ਨਲ ਟਰੱਕ ਡਰਾਈਵਰ ਐਪਰੀਸੀਏਸ਼ਨ ਵੀਕ ਦੇ ਤੌਰ ਦੇ ਉੱਤੇ ਮਨਾਇਆ ਜਾ ਰਿਹਾ ਹੈ 10 ਤਰੀਕ ਤੋਂ ਲੈ ਕੇ 16 ਤਰੀਕ ਤੱਕ। ਸੋ ਟਰੱਕਰਸ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਉਹ ਆਪਾਂ ਕਰਦੇ ਹਾਂ ਵੀ ਹਰ ਇੱਕ ਚੀਜ਼ ਜਿਹੜੀ ਆਪਣੇ ਤੱਕ ਪਹੁੰਚਦੀ ਆ ਇਵੈਂਚੁਅਲੀ ਕਦੀ ਨਾ ਕਦੀ ਇਸ ਟਰੱਕਰ ਨੇ ਉਹਨੂੰ ਲੈ ਕੇ ਆਉਂਦਾ ਹੁੰਦਾ, ਚਾਹੇ ਉਹ ਰੀਫਰ ਦੇ ਰੂਪ 'ਚ, ਚਾਹੇ ਡਰਾਈਵ ਵੈਨ ਦੇ ਵਿੱਚ, ਜਾਂ ਜਿੱਦਾਂ ਵੀ ਆ, ਚਾਹੇ ਪੋਰਟ ਤੋਂ ਜਿਹੜੇ ਉਹ ਅੰਦਰ ਤੱਕ ਆਉਂਦੇ ਆ। ਸੋ ਸਾਰੇ ਟਰੱਕਰਸ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਥੈਂਕ ਯੂ, ਐਪਰੀਸ਼ੀਏਟ ਕਰਦੇ ਹਾਂ। ਜਦੋਂ ਵੀ ਤੁਹਾਨੂੰ ਕਿਤੇ ਵੀ ਕੋਈ ਮਿਲਦੇ ਆ ਜੀ ਆਹ ਵੀਕ 'ਚ, ਉੱਦਾਂ ਤਾਂ ਜਦੋਂ ਮਰਜ਼ੀ ਕਰ ਸਕਦੇ ਆ, ਪਰ ਆਹ ਵੀਕ ਦੇ ਵਿੱਚ ਨੈਸ਼ਨਲੀ ਇਹ ਟਰੱਕ ਡਰਾਈਵਰ ਐਪਰੀਸ਼ੀਏਸ਼ਨ ਵੀਕ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਜੀ ਬਿਲਕੁਲ। ਅਗਲਾ ਇੱਕ ਇੰਪੋਰਟੈਂਟ ਇਸ਼ੂ ਆਪਾਂ ਰਮਨ ਜੀ ਤੇ ਰਾਜਕਰਨਵੀਰ ਸਿੰਘ ਡਿਸਕਸ ਕਰਨਾ, ਸਾਰੇ ਸਰੋਤਿਆਂ ਨੂੰ ਪਤਾ ਹੀ ਹੈ SV 553 ਜੋ ਸਟੋਰਾਂ ਵਾਲਿਆਂ ਨੂੰ ਲੈ ਕੇ ਸੀ ਕਿ ਕੀ ਕੁਝ ਵਾਪਰਿਆ, ਆਪਾਂ ਸਾਰੇ ਸੁੱਤੇ ਰਹੇ ਤੇ ਜਦੋਂ ਪਤਾ ਲੱਗਿਆ ਤੇ ਉਹ ਸਾਰਾ ਕੁਝ ਹੋ ਚੁੱਕਿਆ ਸੀ। ਇਸੇ ਤਰ੍ਹਾਂ ਟਰੱਕਰ ਦੇ ਨਾਲ ਰਿਲੇਟਡ ਇਸ ਟਾਈਮ 10 ਤੋਂ ਵੱਧ ਬਿੱਲ ਜਿਹੜੇ ਆ ਉਹ US ਕਾਂਗਰਸ ਦੇ ਵਿੱਚ ਆ। ਉਹਨਾਂ ਦੇ ਪਾਸ ਹੋਣਾ, ਫੇਲ ਹੋਣਾ, ਕਿੰਨੇ ਕੁ ਚਾਂਸ ਆ? ਤੁਹਾਨੂੰ ਪਤਾ ਵੀ ਆ ਵੀ ਇਹ ਬਿੱਲ ਹੈਗੇ ਆ ਕਿ ਨਹੀਂ, ਵੀ ਸਿਰਫ ਆਪਾਂ ਟਰੱਕੇ ਹੀ ਚਲਾਈ ਜਾਂਦੇ ਆ, ਵੀ ਸਾਨੂੰ ਪਤਾ ਹੀ ਨਹੀਂ ਕੀ ਹੋ ਰਿਹਾ, ਜੇ ਸਾਨੂੰ ਕੀ ਇਫੈਕਟ ਕਰਨਾ ਹੈ। ਕਹਿੰਦੇ 10 ਦੇ ਕਰੀਬ ਬਿੱਲ ਆ ਇਸ ਵੇਲੇ US ਕਾਂਗਰਸ ਦੇ ਵਿੱਚ ਗੌਵ ਟਰੈਕ ਦੇ ਮੁਤਾਬਕ। ਸਿਰਫ ਇੱਕੋ ਹੀ ਬਿੱਲ ਜਿਹੜਾ ਆ ਉਹਦੇ ਪਾਸ ਹੋਣ ਦੇ ਚਾਂਸ ਆ, ਜੋ ਕਮਰਸ਼ੀਅਲ ਡਰਾਈਵਰ ਲਾਇਸੈਂਸ ਦਾ ਟ੍ਰੇਨਿੰਗ ਇੰਟਰਸਟੇਟ ਵੇਟ ਲਿਮਿਟ ਲੈਜਿਸਲੇਸ਼ਨ ਹੈਗਾ। ਥੋੜਾ ਜਿਹਾ ਜੇ ਆਪਾਂ ਦੱਸਦੇ ਜਾਈਏ ਤੇ 117ਵੀਂ ਕਾਂਗਰਸ ਜੋ ਹੈਗੀ ਆ ਉਹਦੇ ਵਿੱਚ ਜਨਵਰੀ 21 ਤੋਂ ਜਨਵਰੀ 2023 ਤੱਕ 11% ਬਿੱਲ ਜਿਹੜੇ ਆ ਸਕਸੈਸਫੁਲੀ ਕਮੇਟੀ ਚੋਂ ਪਾਸ ਹੋਏ ਸੀ। 15,055 ਦੇ ਕਰੀਬ ਬਿੱਲ ਸੀਗੇ। ਇਹ ਬਹੁਤ ਜਿੱਦਾਂ ਘੱਟ ਨੰਬਰ ਹੈਗਾ। ਸੋ ਜੇ ਟਰੱਕਰਸ ਦੇ ਨਾਲ ਰਿਲੇਟਡ ਬਿੱਲ ਜਿਹੜੇ ਆ ਕਿਹੜੇ ਆ ਇਸ ਵੇਲੇ US ਕਾਂਗਰਸ 'ਚ, ਕਿਸੇ ਨੂੰ ਪਤਾ ਵੀ ਹੈ ਟਰੱਕਰ ਨੂੰ ਕਿ ਨਹੀਂ, ਜਾਂ ਕੋਈ ਤੁਹਾਡੀ ਆਰਗੇਨਾਈਜੇਸ਼ਨ ਜਾਂ ਤੁਸੀਂ ਖੁਦ ਇਹਦੇ ਤੇ ਵਰਕਆਊਟ ਕਰ ਰਹੇ ਆ ਕਿ ਨਹੀਂ? ਇੱਕ ਤਾਂ ਪਹਿਲਾਂ ਹੈਗਾ HR 3013, ਇਹ ਲਾਇਸੈਂਸ ਐਕਟ ਆਫ 2023 ਆ। US ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੂੰ ਇਹ ਆ ਵੀ ਅਪਡੇਟ ਕਰਨ ਦੇ ਲਈ ਕੁਆਲੀਫਿਕੇਸ਼ਨਸ ਕਿਹੜੀਆਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੇ ਐਗਜ਼ਾਮੀਨਰ ਦੇ ਲਈ, ਤੇ ਸਟੇਟਸ ਨੂੰ ਐਡਮਿਨਿਸਟਰ ਕਰਨ ਦੇ ਲਈ CDL ਆਊਟ ਆਫ ਸਟੇਟ ਐਪਲੀਕੈਂਟਸ ਦੇ ਲਈ ਵੀ, ਕਿ ਜੇ ਤੁਸੀਂ ਹੋਰ ਕਿਸੇ ਸਟੇਟ ਜਾ ਕੇ ਲਾਇਸੈਂਸ ਲੈਣੇ CDL, ਉਹ ਜਿਹੜਾ ਆ ਅਲਾਉ ਹੋਣਾ ਚਾਹੀਦਾ ਹੈਗਾ। ਇਹਦੇ ਵਿੱਚ ਕੋ ਸਪਾਂਸਰ 6 ਜਣੇ ਆ, 3 ਰਿਪਬਲਿਕਨ 3 ਡੈਮੋਕ੍ਰੇਟਸ ਆ। 51% ਚਾਂਸ ਆ ਇਹਦੇ ਪਾਸ ਹੋਣ ਦੇ। ਇਹ ਕਮੇਟੀ ਤੋਂ ਮਈ 23 2023 ਨੂੰ ਰਿਪੋਰਟਡ ਆਊਟ ਹੋ ਗਿਆ ਸੀ ਤੇ ਹੁਣ ਸੈਨੇਟ ਕਾਮਰਸ ਕਮੇਟੀ ਦੇ ਕੋਲ ਆ। ਇਸੇ ਤਰ੍ਹਾਂ HR 3372 ਆ, ਉਹਦੇ ਵਿੱਚ ਇਹ ਸੀ ਵੀ ਵੋਲੰਟਰੀ ਪਾਇਲਟ ਪ੍ਰੋਗਰਾਮ ਫॉर ਸਟੇਟ ਟੂ ਇਨਕਰੀਜ਼ ਜਿਹੜਾ ਟਰੱਕ ਦਾ weight ਆ ਉਹ 91,000 ਪਾਉਂਡ ਤੱਕ, ਜੋ 6 ਐਕਸਲ ਵਾਲੇ ਆ। ਇਹਦੇ ਇੱਕ ਰਿਪਬਲਿਕਨ ਸਪਾਂਸਰ ਸੀ ਤੇ ਇੱਕ ਡੈਮੋਕ੍ਰੇਟ ਸੀ। ਇਦਾਂ ਹੀ HR 2367 ਆ, ਟਰੱਕ ਪਾਰਕਿੰਗ ਸੇਫਟੀ ਇੰਪਰੂਵਮੈਂਟ ਐਕਟ। ਦੇਖੋ ਇਹ ਕਿੱਡਾ ਇਹ ਹਰ ਇੱਕ ਟਰੱਕਰ ਨੂੰ ਇਫੈਕਟ ਕਰਦਾ। ਤੁਸੀਂ ਕਿੰਨੇ ਆਪਣੇ ਕਾਂਗਰਸਮੈਨ ਨੂੰ, ਆਪਣੇ ਸੈਨੇਟਰ ਨੂੰ ਕਾਲ ਕੀਤੀ ਹੈ ਇਹਦੇ ਸੰਬੰਧ ਦੇ ਵਿੱਚ। ਇਹ ਮਾਰਚ 29 2023 ਨੂੰ ਇੰਟਰੋਡਿਊਸ ਹੋਇਆ ਸੀ ਮਾਈਕ ਬੋਸਟ ਰਿਪਬਲਿਕਨ ਇਲੀਨੋਇਸ ਤੋਂ। ਇਹਦੇ ਵਿੱਚ ਕੀ ਆ ਵੀ ਇੱਕ ਗ੍ਰਾਂਟ ਪ੍ਰੋਗਰਾਮ ਹੋਣਾ ਸੀ ਕਮਰਸ਼ੀਅਲ ਮੋਟਰ ਵਹੀਕਲ ਪਾਰਕਿੰਗ ਪ੍ਰੋਜੈਕਟ ਦੇ ਲਈ $755 ਮਿਲੀਅਨ ਆਉਣ ਵਾਲੇ 3 ਸਾਲਾਂ ਦੇ ਲਈ। ਕੋ ਸਪਾਂਸਰ ਵੀ ਇਹ ਚ ਬਹੁਤ ਆ, 30 ਜਣੇ ਆ, 18 ਰਿਪਬਲਿਕਨ ਆ ਤੇ 12 ਡੈਮੋਕ੍ਰੇਟ ਆ, ਪਰ ਪਾਸ ਹੋਣ ਦੇ ਚਾਂਸ ਇਹਦੇ 35% ਹੀ ਆ। ਸੋ ਜੇ ਆਪਾਂ ਜਿੰਨੇ ਟਰੱਕਰ ਆ ਇਹਦੇ ਉੱਤੇ ਆਪਣੇ ਆਪਣੇ ਕਾਂਗਰਸਮੈਨ, ਆਪਣੇ ਆਪਣੇ ਜਿਹੜੇ ਸੈਨੇਟਰ ਆ, ਉਹਨੂੰ ਤੁਸੀਂ ਕਾਲ ਕਰੋ ਵੀ ਭਾਈ ਇਹ ਸਾਡੀ ਸੇਫਟੀ ਦੇ ਲਈ ਚਾਹੀਦਾ, ਜੇ ਗ੍ਰਾਂਟ ਮਿਲਦੀ ਹੈਗੀ ਆ ਉਹਦੇ ਨਾਲ ਵਹੀਕਲ ਪਾਰਕਿੰਗ ਦੇ ਪ੍ਰੋਜੈਕਟਸ ਨੂੰ $750 ਮਿਲੀਅਨ ਮਿਲਣਾ ਤੇ ਪਾਸ ਹੋਣਾ ਚਾਹੀਦਾ।
ਸੋ ਰਮਨ ਜੀ, ਇਹ ਤੇ ਥੋੜਾ ਜਿਹਾ ਵਰਕਆਊਟ ਕਰੋ, ਇਹ ਤੇ ਦੱਸੋ ਜਰਾ, ਤਾਂ ਕਿ ਆਪਣੇ ਜਿਹੜੇ ਸਰੋਤੇ ਆ ਉਹਨਾਂ ਨੂੰ ਪਤਾ ਲੱਗੇ। ਮੇਰੇ ਖਿਆਲ ਨਾਲ ਜਿਹੜਾ ਟਰੱਕਰਸ ਆ ਉਹਨਾਂ ਦੇ ਲਈ ਬਹੁਤ ਵਧੀਆ ਬਿੱਲ ਆ ਜੇ ਪਾਸ ਹੋ ਜਾਂਦਾ। ਜੀ ਬਿਲਕੁਲ, ਆਪਣਾ ਭਾਜੀ ਆਪਾਂ ਜਿਹੜੀ ਹੈਗੀ ਆ ਇਸ ਵੇਲੇ ਜਿਹੜਾ ਪਾਰਕਿੰਗ ਦੀ ਸਿਚੁਏਸ਼ਨ ਹੈਗੀ ਆ ਉਹਦੇ ਵਿੱਚ ਸਾਡੀ ਜਿਹੜੀ ਲੈਟਰ ਹੈਗੀ ਆ, ਅਸੀਂ ਜਿਹੜੀ ਆਪਣੀ ਕੋਲਿਸ਼ਨ ਟਰੱਕ ਪਾਰਕਿੰਗ ਸੇਫਟੀ ਇੰਪਰੂਵਮੈਂਟ ਦੀ ਜਿਹੜੀ ਕੋਲਿਸ਼ਨ ਬਣੀ ਆ ਉਹਦੇ ਵਿੱਚ ਸਾਡੀ ਜਿਹੜੀ ਲੈਟਰ ਹੈਗੀ ਆ ਉਹ ਪਹੁੰਚ ਚੁੱਕੀ ਆ ਉੱਥੇ। ਜਿਹੜੇ ਹੈਗੇ ਆ ਆਨਰਰੀ ਕੈਵਨ ਮੈਕਾਰਥੀ ਸਪੀਕਰ ਆਫ ਦਾ ਹਾਊਸ ਤੇ ਆਨਰਰੀ ਹਕੀਮ ਜੈਫਰੀ ਡੈਮੋਕ੍ਰੈਟ ਲੀਡਰ ਜਿਹੜੇ ਇਹਦੀ ਜਿਹੜੀ HR 2367 ਦੀ ਜਿਹੜੀ ਹੈਗੀ ਆ ਉਹਦੇ ਬਾਰੇ ਦੇ ਵਿੱਚ ਜਿਹੜੀ ਇੰਪਰੂਵਮੈਂਟ ਹੈਗੀ ਆ, ਇੰਪਰੂਵ ਡਰਾਈਵਰ ਵੈਲਬੀਇੰਗ, ਬੈਟਰ ਡਰਾਈਵਰ ਰਿਕਰੂਟਮੈਂਟ ਐਂਡ ਰਿਟੈਂਸ਼ਨ, ਮੈਕਸਿਮਾਈਜ਼ ਫੈਡਰਲ ਡਾਲਰ, ਇਹਨਾਂ ਸਾਰੀਆਂ ਚੀਜ਼ਾਂ ਉੱਤੇ ਜਿਹੜੀ ਆਪਣੀ ਕੋਲਿਸ਼ਨ ਸਾਡੀ ਬਣੀ ਹੈਗੀ ਆ। ਜੇ ਮੈਂ ਤੁਹਾਨੂੰ ਕੋਲਿਸ਼ਨ ਦੀ ਡਿਟੇਲ ਦੇ ਦਿਆਂ ਤੇ ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ ਹੈਗੀ ਆ, ਰੀਟੇਲ ਇੰਡਸਟਰੀ ਲੀਡਰਸ ਐਸੋਸੀਏਸ਼ਨ, ਮਿਡਵੈਸਟ ਟਰੱਕਰ ਐਸੋਸੀਏਸ਼ਨ, ਨਾਰਥ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ, American Apparel and Footwear Association, Truckload Carrier Association, American Highway Users Alliance, National Association of Small Trucking Companies, National Association of Truck Stop Operators, Western State Trucking Association, Transportation Intermediary Association. So ਇਹਦੇ ਚ ਕਾਫੀ ਜਿਹੜੀਆਂ Women in Trucking Association ਹੈਗੀ ਆ, Agriculture Transportation Association ਹੈਗੀ ਆ, National Motorist Association ਹੈਗੀ ਆ। ਕਾਪੀ ਇਹਨਾਂ ਦੀ ਸੈਮ ਗ੍ਰੇਵ ਜਿਹੜੇ ਚੇਅਰਮੈਨ ਹੈਗੇ ਆ, ਰੈਂਕਿੰਗ ਮੈਂਬਰ ਹੈਗੇ ਆ, ਰਿਕ ਲਾਰਸਨ, ਹਾਊਸ ਕਮੇਟੀ ਟਰਾਂਸਪੋਰਟੇਸ਼ਨ ਐਂਡ ਇੰਫਰਾਸਟ੍ਰਕਚਰ। ਇਹਨਾਂ ਸਾਰਿਆਂ ਨੂੰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਅਸੀਂ ਡੈਫੀਨੇਟਲੀ ਇਹ ਚੀਜ਼ਾਂ ਕਰਦੇ ਹੈਗੇ ਆ। ਜਾਂ ਹੁਣ ਜਦੋਂ ਅਸੀਂ ਆਪਣੀ ਅੱਜ ਵੀ ਮੈਂ ਇੱਕ ਚੀਜ਼ ਉੱਤੇ ਗੱਲ ਦੇ ਉੱਤੇ ਪੋਸਟ ਜਿਹੜੀ ਕੀਤੀ ਹੈਗੀ ਆ ਕਿ ਜਿਹੜੇ ਸਾਡੇ ਪ੍ਰੋਬਲਮ ਇਹ ਹੈਗੀ ਆ ਕਿ ਅਸੀਂ ਚਲੋ ਠੀਕ ਆ, ਅਸੀਂ ਇੱਕ ਟੇਬਲ ਤੇ ਇਕੱਠੇ ਹੋ ਕੇ ਨਹੀਂ ਬੈਠ ਸਕਦੇ, ਲੇਕਿਨ ਵੋਟਿੰਗ ਜਿਹੜੀ ਆ ਨਾ, ਵੋਟਿੰਗ ਦੇ ਵਿੱਚ ਅਸੀਂ ਬਿਲਕੁਲ ਨਹੀਂ ਧਿਆਨ ਦਿੰਦੇ ਹੈਗੇ। ਮੈਂ ਪਹਿਲਾਂ ਵੀ ਕਾਫੀ ਪ੍ਰੋਗਰਾਮ ਦੇ ਵਿੱਚ ਇਹ ਗੱਲ ਕੀਤੀ ਹੈਗੀ ਕਿ ਮੈਂ ਸਰਵ ਕੀਤਾ ਹੈਗਾ ਐਜ਼ ਅ ਕਲਰਕ ਹੈ ਨਾ ਵੋਟਿੰਗ ਦੇ ਵਿੱਚ। ਸਾਡੀ ਕਮਿਊਨਿਟੀ ਦੇ ਲੋਕੀ ਕਦੀ ਵੋਟਿੰਗ ਬੂਥ ਤੱਕ ਆਉਂਦੇ ਹੀ ਨਹੀਂ ਗੇ। ਜੇ ਆਉਂਦੇ ਆ ਤਾਂ ਗਲਤ ਬੈਲਟ ਨਾਲ ਆਉਂਦੇ ਆ। ਯਾਰ ਅਸੀਂ ਬਹੁਤ ਜਿਹੜੀ ਕੋਸ਼ਿਸ਼ ਕਰਦੇ ਹੈਗੇ ਕਿ ਇਹ ਚੀਜ਼ਾਂ ਤੇ ਧਿਆਨ ਦਿਓ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਇਹ ਚੀਜ਼ਾਂ ਤੁਹਾਨੂੰ ਇਫੈਕਟ ਕਰਦੀਆਂ ਹੈਗੀਆਂ। ਅਲਟੀਮੇਟਲੀ ਹਰ ਇੱਕ ਚੀਜ਼ ਤੁਹਾਡੇ ਤੇ ਜਿਹੜੀ ਆ ਇਫੈਕਟ ਕਰਦੀ ਹੈਗੀ ਆ। ਸੋ ਇਸ ਚੀਜ਼ ਨੂੰ ਜਿਹੜੀ ਆ ਤੁਹਾਡਾ ਜਿਹੜੀ ਅਸੀਂ ਮੈਂਬਰਸ਼ਿਪ ਨੂੰ ਜਿਹੜੀ ਜਦੋਂ ਕਹਿੰਦੇ ਆ ਨਾ, ਤੇ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਯਾਰ ਅਸੀਂ ਬੈਗਿੰਗ ਕਰ ਰਹੇ ਹੈਗੇ ਵੀ ਹਰ ਇੱਕ ਬੰਦੇ ਨੂੰ ਕਿ ਤੁਸੀਂ ਸਾਡੇ ਮੈਂਬਰ ਬਣੋ। ਸਾਡੇ ਮੈਂਬਰ ਬਣਨ ਦਾ ਮਤਲਬ ਇਹ ਨਹੀਂ ਗਾ ਕਿ ਤੁਸੀਂ ਸਾਡੇ ਲਈ ਕੁਝ ਕਰਨ ਜਾ ਰਹੇ ਆ, ਤੁਸੀਂ ਆਪਣੇ ਲਈ ਕਰਨ ਜਾ ਰਹੇ ਆ। ਇਹ ਮੈਂਬਰਸ਼ਿਪ ਤੁਹਾਡੀ ਆਪਣੀ ਹੈਗੀ ਆ। ਜੇ ਕੋਲਿਸ਼ਨ ਆ ਜਾਂ ਐਸੋਸੀਏਸ਼ਨ ਆ, ਉਹ ਤੁਹਾਡੀ ਆਪਣੀ ਹੈਗੀ ਆ। ਉਹਦੇ ਵਿੱਚ ਜੇ ਤੁਹਾਡੀ ਮੈਂਬਰਸ਼ਿਪ ਹੈਗੀ, ਉਹ ਤੁਹਾਨੂੰ ਬੈਨੀਫਿਟ ਕਰਨਾ ਅਲਟੀਮੇਟਲੀ ਉਹਨੇ, ਠੀਕ ਹੈ ਨਾ। ਸੋ ਜਿੱਦਾਂ ਹਰਜੋਤ ਭਾਜੀ ਉਹਨਾਂ ਨੇ ਕਿਹਾ ਕਿ ਇਹ ਚੀਜ਼ਾਂ ਜਿਹੜੀਆਂ ਹੁਣ ਅਸੀਂ ਕਰੀ ਜਾਂਦੇ ਆ, ਬੈਕਗਰਾਊਂਡ ਤੇ ਕਰਦੇ ਹੈਗੇ ਆ। ਇਟਸ ਨਾਟ ਕਿ ਵੀ ਆਰ ਨਾਟ ਡੂਇੰਗ ਇਟ, ਬਟ ਯੈਸ ਆਫ ਕੋਰਸ ਵੀ ਨੀਡ ਲੋਟ ਆਫ ਹੈਲਪ। ਸਾਨੂੰ ਹੈਲਪ ਦੀ ਲੋੜ। ਸੋ ਬਿਲਕੁਲ ਇਹ ਰਮਨ ਜੀ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਹੁਣ SV 553 ਬਿੱਲ ਦਾ ਜਦੋਂ ਹੋਇਆ ਸੀ ਨਾ, ਉਹ ਪਤਾ ਹੀ ਬਾਅਦ ਚ ਲੱਗਾ, ਪਰ ਉਹ ਚ ਇਹ ਆ ਵੀ ਬਹੁਤ ਇਕੱਠੇ ਹੋਏ, ਇੰਨਾ ਜ਼ਿਆਦਾ ਪੂਰੀ ਜਿਹੜੀ ਆ ਕੈਪੀਟਲ ਹਿਲਾ ਦਿੱਤੀ ਇੱਕ ਵਾਰੀ। ਇਹ ਕੀ ਹੋਇਆ ਹਨਾ। ਉਹ ਠੀਕ ਆ ਵੀ ਬਿੱਲ ਬੇਸ਼ੱਕ ਦੀ ਪਾਸ ਹੋ ਗਿਆ, ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਨਹੀਂ ਏਦਾਂ ਨਹੀਂ ਹੈ ਬੈਠਣ ਵਾਲੇ, ਵੀ ਜੇ ਕੋਈ ਸਾਡੇ ਅਗੇਂਸਟ ਜਾਂਦਾ ਆ ਤੇ ਇਹ ਰੌਲਾ ਪਾਊਗੇ। ਸੋ ਸਾਡਾ ਰੇਡੀਓ ਦਾ ਮਕਸਦ ਇਹ ਆ ਵੀ ਤੁਹਾਨੂੰ ਦੱਸਣ ਦਾ। ਹੁਣ ਸਾਡੇ ਬਹੁਤ ਸ਼ੋਆਂ 'ਚ ਆਪਣੇ ਭਰਾ ਆ ਕੇ ਕਹਿੰਦੇ ਉਹ ਜੀ ਸਾਡੀ ਪਾਰਕਿੰਗ ਨਹੀਂ ਲੱਭਦੀ ਹੈਗੀ, ਬਹੁਤ ਵੱਡੀ ਪ੍ਰੋਬਲਮ ਆ, ਕੀ ਕੀਤਾ ਜਾਵੇ। ਹੁਣ ਉਹ ਬਿੱਲ ਕਾਂਗਰਸ ਦੇ ਵਿੱਚ ਆ ਤੇ 35% ਚਾਂਸ ਆ ਉਹਦੇ ਪਾਸ ਹੋਣ ਦੇ, ਤੇ ਜੇ ਤੁਸੀਂ ਰੌਲਾ ਪਾਉਂਗੇ ਆਪਣੇ ਕਾਂਗਰਸਮੈਨਾਂ ਨੂੰ, ਸੈਨੇਟਰਾਂ ਨੂੰ ਕਾਲਾਂ ਕਰੋਗੇ, ਤਾਂ ਨੈਚੁਰਲੀ ਉਹਦਾ ਜਿਹੜਾ ਅਸਰ ਹੋਊਗਾ। ਭਾਜੀ ਰੌਲਾ ਇਹੋ ਹੀ ਹੈ ਨਾ ਕਿ ਅਸੀਂ ਜੋ ਵੀ ਕੁਝ ਕਰਦੇ ਆ, ਅਸੀਂ ਟੂ ਲਿਟਲ ਟੂ ਲੇਟ ਹੁੰਦਾ ਆ। ਅਸੀਂ ਗ੍ਰਾਸ ਰੂਟ ਲੈਵਲ ਤੇ ਕੰਮ ਨਹੀਂ ਕਰਦੇ ਹੈਗੇ। ਸਾਨੂੰ ਐਡਾ ਜਿਹੜਾ ਰੌਲਾ ਆ, ਐਡਾ ਜਿਹੜਾ ਇਕੱਠ ਆ, ਐਡਾ ਜਿਹੜਾ ਸਾਰਾ ਕੁਝ ਆ, ਇਹ ਕਰਨ ਦੀ ਲੋੜ ਨਾ ਪਵੇ ਜੇ ਅਸੀਂ ਇਨੀਸ਼ੀਅਲੀ ਸਾਰਾ ਕੁਝ ਸਟਾਰਟ ਤੋਂ ਦੇਖਿਆ ਹੋਵੇ, ਸੋਚਿਆ ਹੋਵੇ, ਸਮਝਿਆ ਹੋਵੇ, ਠੀਕ ਹੈ ਨਾ। ਅਸੀਂ ਕਿਸੇ ਵੀ ਕੰਮ ਨੂੰ ਜਿਹੜਾ ਆ, ਸਾਡੀ ਕਮਿਊਨਿਟੀ ਜਿਹੜੀ ਆ ਉਹ ਲਾਸਟ ਮਿੰਟ ਤੇ ਜਾ ਕੇ ਹੱਥ ਪਾਉਂਦੀ ਹੈ। ਜਾਂ ਡੈਫੀਨੇਟਲੀ ਕਈ ਵਾਰੀ ਜ਼ੋਰ ਦੇ ਨਾਲ ਕੰਮ ਉਹ ਜਿਹੜਾ ਆ ਉਹ ਨੇਪਰੇ ਚੜ੍ਹ ਜਾਂਦਾ, ਪਰ ਮੋਸਟ ਆਫ ਦਾ ਟਾਈਮ ਉਹ ਨੇਪਰੇ ਨਹੀਂ ਚੜ੍ਹਦਾ, ਠੀਕ ਹੈ ਨਾ। ਇਸ ਕਰਕੇ ਸਾਨੂੰ ਗ੍ਰਾਸ ਰੂਟ ਲੈਵਲ ਤੇ ਕੰਮ ਕਰਨ ਦੀ ਲੋੜ ਆ। ਜਿਹੜਾ ਅਲਟੀਮੇਟਲੀ ਜਿਹੜਾ ਸੰਘਰਸ਼ ਆ ਉਹ ਹਮੇਸ਼ਾ ਉੱਥੇ ਹੀ ਆ। ਅਸੀਂ ਕਦੀ ਇਹ ਨਹੀਂ ਕਹਿੰਦੇ ਵੀ ਸੰਘਰਸ਼ ਨੂੰ ਤੁਸੀਂ ਨਾ ਕਰੋ, ਸੰਘਰਸ਼ ਉੱਥੇ ਹੀ ਆ। ਪਰ ਗ੍ਰਾਸ ਰੂਟ ਲੈਵਲ ਤੇ ਜੇ ਤੁਸੀਂ ਕੰਮ ਨਹੀਂ ਕਰਦੇ ਤੇ ਸੰਘਰਸ਼ ਦਾ ਜਿਹੜਾ ਮੁੱਦਾ ਆ ਉਹ ਹਰ ਵੇਲੇ ਖੜਾ ਰਹਿੰਦਾ। ਔਰ ਅਸੀਂ ਕਿਉਂ ਔਖੇ ਹੋ ਕੇ ਸਾਰਾ ਕੁਝ ਕਰਨ ਦੀ ਟਰਾਈ ਕਰਦੇ ਹਾਂ? ਕਿਉਂ ਨਹੀਂ ਅਸੀਂ ਸੌਖੇ ਤਰੀਕੇ ਨਾਲ ਸਾਰਾ ਕੁਝ ਕਰਦੇ? ਸੌਖਾ ਤਰੀਕਾ ਹੈ ਜਦੋਂ ਕਾਨੂੰਨ ਬਣ ਲੱਗਦੇ ਆ,
ਉਦੋਂ ਕਾਨੂੰਨਾਂ ਦੀ ਜਾਣਕਾਰੀ ਹੋਣੀ ਚਾਹੀਦੀ ਆ। ਉਦੋਂ ਕਾਨੂੰਨਾਂ ਦੀ, ਜਿੱਦਾਂ ਤੁਸੀਂ ਕਿਹਾ ਕਿ ਇੰਨੇ ਕਾਨੂੰਨ ਬਣ ਰਹੇ ਆ, ਇੰਨੀਆਂ ਚੀਜ਼ਾਂ ਆ ਰਹੀਆਂ, ਪਰ ਸਾਡੀ ਕਿੰਨੀ ਕੁ ਜਾਣਕਾਰੀ ਆ, ਅਸੀਂ ਕਿੰਨਾ ਕੁ ਉਹਦੇ ਬਾਰੇ 'ਚ ਪੜ੍ਹਦੇ ਹਾਂ, ਸੁਣਦੇ ਹਾਂ, ਦੇਖਦੇ ਹਾਂ, ਜਾਂ ਉਹ 'ਚ ਪਾਰਟੀਸਪੇਟ ਕਰਦੇ ਹਾਂ, ਕਿਤੇ ਮੀਟਿੰਗ ਹੁੰਦੀ ਜਾਂਦੇ ਹਾਂ, ਨਹੀਂ ਕਰਦੇ। ਸੋ ਉੱਥੇ ਹੀ ਪ੍ਰੋਬਲਮ ਸਾਰੀ ਜਿਹੜੀ ਆ ਉੱਥੇ ਕ੍ਰੀਏਟ ਹੁੰਦੀ ਆ, ਜਦੋਂ ਅਸੀਂ ਗਰਾਊਂਡ ਲੈਵਲ ਤੇ ਅਸੀਂ ਪਾਰਟੀਸਪੇਟ ਨਹੀਂ ਕਰਦੇ ਹੈਗੇ। ਸੋ ਗ੍ਰਾਸ ਰੂਟ ਲੈਵਲ ਤੇ ਪਾਰਟੀਸਪੇਟ ਕਰਨਾ, ਹੁਣ ਹਰ ਸਿਟੀ, ਹਰ ਸ਼ਹਿਰ ਦੇ ਵਿੱਚ ਮੀਟਿੰਗਾਂ ਹੁੰਦੀਆਂ, ਪਬਲਿਕ ਮੀਟਿੰਗ ਹੁੰਦੀਆਂ, ਸਟੇਟ ਦੀਆਂ, ਸਿਟੀ ਦੀਆਂ, ਹਰ ਮੀਟਿੰਗ ਹੁੰਦੀਆਂ। ਕਿੰਨੀਆਂ ਕੁ ਮੀਟਿੰਗ ਤੇ ਅਸੀਂ ਜਾਂਦੇ ਹਾਂ, ਔਰ ਕਿਉਂ ਨਹੀਂ ਜਾਂਦੇ? ਜਿੱਥੇ ਸਾਨੂੰ ਕੰਸਰਨ ਹੈਗਾ, ਕਿਉਂ ਨਹੀਂ ਜਾਂਦੇ ਅਸੀਂ? ਠੀਕ ਹੈ ਨਾ। ਅਸੀਂ ਬਾਅਦ ਦੇ ਵਿੱਚ ਅਖਬਾਰ 'ਚ ਪੜ੍ਹੀਦਾ ਵੀ ਆਹ ਮੀਟਿੰਗ ਹੋਈ ਸੀ, ਉੱਥੇ ਆਹ ਫੈਸਲਾ ਹੋ ਗਿਆ, ਫਿਰ ਅਸੀਂ ਰੌਲਾ ਪਾਉਣ ਲੱਗ ਜਾਂਦੇ। ਜੀ, ਸੋ ਬਿਲਕੁਲ ਇਹ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, HR 2367 ਪਲੀਜ਼ ਸਰਚ ਕਰਿਓ, ਟਰੱਕ ਪਾਰਕਿੰਗ ਸੇਫਟੀ ਇੰਪਰੂਵਮੈਂਟ ਐਕਟ। ਇਹ ਮੇਰੇ ਹਿਸਾਬ ਨਾਲ ਟਰੱਕਰਸ ਦੇ ਲਈ ਬਹੁਤ ਵਧੀਆ ਬਿੱਲ ਹੈਗਾ ਜੇ ਪਾਸ ਹੋ ਜਾਏ, ਕਿਉਂਕਿ $750 ਮਿਲੀਅਨ ਆਉਣ ਵਾਲੇ 2 ਸਾਲਾਂ 'ਚ ਫਿਰ ਉਹਨੇ ਸਪੈਂਡ ਕਰਨਾ ਹੈ ਪਾਰਕਿੰਗ ਤੇ, ਸੇਫਟੀ ਦੇ ਉੱਤੇ। ਸੋ ਇਹਦੇ ਵਿੱਚ ਹੀ ਐਡ ਕਰਦਾ ਜਾਵਾਂ, ਆਲਰੇਡੀ ਅੱਜ ਜਿਹੜੇ $80 ਮਿਲੀਅਨ ਫੈਡਰਲ ਫੰਡਿੰਗ 'ਚੋਂ ਰਿਲੀਜ਼ ਕੀਤਾ ਗਿਆ ਟਰੱਕ ਪਾਰਕਿੰਗ ਨੂੰ ਐਕਸਪੈਂਡ ਕਰਨ ਦੇ ਲਈ। ਜਿਹੜਾ ਲੇਟੈਸਟ ਇਨਫਰਾਸਟ੍ਰਕਚਰ ਬਿੱਲ ਪਾਸ ਹੋਇਆ ਸੀ ਨਾ, ਬਾਈਪਾਰਟੀਜ਼ਨ ਜਿਹੜਾ ਬਿੱਲ ਪਾਸ ਹੋਇਆ ਸੀ, ਉਹਦੇ ਵਿੱਚ ਉਹਨਾਂ ਨੇ ਮਿਲੀਅਨਸ ਆਫ ਡਾਲਰ ਇਸ ਦੇ ਵਿੱਚ ਰੱਖੇ ਆ। ਸੋ US DOT ਜਿਹੜੀ ਆ, ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ, ਉਹਨਾਂ ਨੇ ਇਸ ਦੇ ਵਿੱਚ ਐਡ ਕੀਤੇ ਆ। ਟੈਕਸਸ ਦੇ ਕਾਲਡਵੈਲ ਕਾਊਂਟੀ 'ਚ ਉਹਦੇ ਵਿੱਚ ਇਹ 80 ਮਿਲੀਅਨ 'ਚੋਂ ਤਕਰੀਬਨ 23 ਮਿਲੀਅਨ ਉੱਧਰ ਜਾਣੇ ਆ। ਕਾਲਡਵੈਲ ਪੈਰਿਸ਼ ਜਿਹੜੀ ਲੂਜ਼ੀਆਨਾ ਦੇ ਵਿੱਚ, ਉੱਥੇ 10.5 ਮਿਲੀਅਨ। ਮੈਂਫਿਸ ਦੇ ਲਾਗੇ 22 ਮਿਲੀਅਨ। ਇੰਟਰਸਟੇਟ 4 ਟੈਂਪਾ ਤੇ ਔਰਲੈਂਡੋ ਫਲੋਰੀਡਾ ਦੇ ਵਿੱਚ, ਉਹਦੇ ਵਿੱਚ 15 ਮਿਲੀਅਨ ਜਿਹੜਾ ਉਹ ਜਾ ਰਿਹਾ। ਜਿੰਨੇ ਵੀ ਹੁਣ ਤੱਕ ਕਈ ਮਿਲੀਅਨ ਵੰਡੇ ਗਏ ਆ, ਪਰ ਕੈਲੀਫੋਰਨੀਆ ਦੇ ਵਿੱਚ ਅਜੇ ਤੱਕ ਇਹ ਫੈਡਰਲ ਫੰਡਿੰਗ ਨਹੀਂ ਪਹੁੰਚੀ ਹੈਗੀ। ਸੋ ਭਾਈ, ਤੁਹਾਨੂੰ ਵੀ ਇੱਥੇ ਜਿਹੜੇ ਸੁਣ ਰਹੇ ਆ, ਦੇਖ ਰਹੇ ਆ, ਗੱਲ ਕਰਦੇ ਆ ਆਪਣੇ ਦੇ ਵਿੱਚ, ਉਹਨਾਂ ਤੇ ਦਬਾਅ ਪਾਉਣਾ ਚਾਹੀਦਾ ਵੀ ਭਾਈ ਇਹਨਾਂ ਦੀ ਵੀ ਜਿਹੜੀ ਉਹ ਗੱਲ ਜਿਹੜੀ ਉਹ ਜ਼ਰੂਰ ਸੁਣੀ ਜਾਵੇ। ਕੈਲੀਫੋਰਨੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜਾ ਇਸ ਨੂੰ ਲੈ ਕੇ ਪ੍ਰੋਬਲਮ ਹੈਗੀ ਆ। ਸੋ ਹੋਪਫੁਲੀ ਇਹ ਬਿੱਲ ਵੀ ਪਾਸ ਹੋਵੇ ਤੇ ਜਿਹੜੀਆਂ ਫੰਡਿੰਗਸ ਆ ਰਹੀਆਂ ਆ ਉਹ ਵੀ ਇੱਧਰਲੇ ਪਾਸੇ ਆਉਣ ਤੇ ਉਹ ਕੰਮ ਸ਼ੁਰੂ ਹੋਵੇ। ਰੈਸਟ ਏਰੀਏ ਕਈ ਮਹੀਨਿਆਂ ਤੋਂ, ਮੈਨੂੰ ਲੱਗਦਾ ਕਈ ਸਾਲਾਂ ਤੋਂ ਹੀ ਰਮਨ ਜੀ ਬੰਦ ਪਏ ਆ, ਉਹ ਖੋਲਣ ਦਾ ਨਾਂ ਹੀ ਨਹੀਂ ਲੈ ਰਹੇ ਹੈਗੇ। ਬਿਲਕੁਲ ਜੀ, ਇਹ ਤਾਂ ਗੱਲ ਹੈਗੀ ਆ। ਬਿਲਕੁਲ, ਜਿਹੜੀ ਆਪਣੀ ਕੈਲੀਫੋਰਨੀਆ ਵਿੱਚ ਆਪਾਂ ਕਾਫੀ ਘੱਟ ਧਿਆਨ ਦਿੰਦੇ ਹਾਂ, ਪਰ ਕੈਲੀਫੋਰਨੀਆ ਵਿੱਚ ਮਨੀ ਕਾਫੀ ਘੱਟ ਆਉਂਦੀ ਹੈ, ਹੋਰ ਸਟੇਟ ਦੇ ਵਿੱਚ ਮਨੀ ਕਾਫੀ ਜ਼ਿਆਦਾ ਜਾਂਦੀ ਹੈ। ਇਹ ਇਰੈਗੂਲਰਿਟੀ ਸਾਹਮਣੇ ਦਿਖਦੀ ਹੈ ਜੀ। ਬਲਵਿੰਦਰ ਪਾਲ ਜੀ ਜੁੜੇ ਨੇ ਆਪਣੇ ਨਾਲ, ਤੇ ਸਰੋਤੇ ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ, ਨੰਬਰ 408-272-5200। ਬਲਵਿੰਦਰ ਪਾਲ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੱਲ ਪੋਸਟ ਵੇਖੀ ਸੀ, ਜਿਹੜਾ ਐਕਸੀਡੈਂਟ ਹੋਇਆ ਸੀ ਐਰੀਜ਼ੋਨਾ ਦੇ ਵਿੱਚ ਕੁਲਵੰਤ ਸਿੰਘ ਮੈਂਟੀਕੇ ਹੋਰਾਂ ਵਾਲਿਆਂ ਦਾ ਜੀ, ਤੇ ਉਹਦੇ ਵਿੱਚ ਉਹਨਾਂ ਨੇ ਐਕਸੀਡੈਂਟ ਕਿਵੇਂ ਹੋਇਆ ਉਹ ਦਿਖਾ ਰਹੇ ਸੀ ਉਹ, ਤੇ ਉੱਥੋਂ ਦੀ ਕੋਈ ਆਪਣੇ ਸਟੇਟ ਵਾਈਡ ਨੈਸ਼ਨਲ ਨਿਊਜ਼ ਸੀ, ਉਹਦੇ ਵਿੱਚ ਉਹਨਾਂ ਦੱਸਿਆ ਐਕਸੀਡੈਂਟ ਬਾਰੇ। ਤੇ ਐਕਸੀਡੈਂਟ ਦੀ ਜੋ ਮਤਲਬ ਵੀਡੀਓ ਸੀ, ਉਹਦੇ ਵਿੱਚ ਟਰੱਕ ਦੀ ਸਪੀਡ ਬਹੁਤ ਜ਼ਿਆਦਾ ਸੀ। ਜਦੋਂ ਵੱਜਿਆ ਵਿੱਚ ਆ ਕੇ ਤੇ ਬਾਅਦ ਚ ਉਹਨੂੰ ਅੱਗ ਲੱਗ ਗਈ, ਤੇ ਫਿਰ ਨਾਲ ਉਹਨਾਂ ਨੇ ਦੱਸਿਆ ਵੀ ਉਹ ਡਰਾਈਵਰ ਸੀ ਜਿਹੜਾ, ਉਹ ਇੱਕਦਮ ਖਾਣਾ ਖਾਣ ਚਲਾ ਗਿਆ ਤੇ ਉਹਦੇ ਚਿਹਰੇ ਦੇ ਉੱਤੇ ਕੋਈ ਸ਼ਿਕਨ ਨਹੀਂ ਸੀ ਹੈਗੀ, ਕੋਈ ਅਫਸੋਸ ਨਹੀਂ ਸੀ ਹੈਗਾ। ਤੇ ਮੈਨੂੰ ਮਤਲਬ ਵੀ ਸਿੱਖ ਹੋਣ ਦੇ ਉੱਤੇ ਮਤਲਬ ਬਹੁਤ ਸ਼ਰਮ ਆਈ, ਕਿਉਂਕਿ ਉਹਦੇ ਫਿਰ ਜੂੜੇ ਦੇ ਨਾਲ ਉਹਦੀ ਤਸਵੀਰ ਉਹਨਾਂ ਲਾਈ ਹੋਈ ਸੀ, ਕਿਉਂਕਿ ਮਰਡਰ ਚਾਰਜਰ ਪਾਏ ਉਹਨਾਂ ਨੇ ਉਹਦੇ ਉੱਤੇ। ਤੇ ਜਿਹੜੀ ਚੀਜ਼ ਮੈਂ ਉਹਨਾਂ ਦੇ ਮੇਰੇ ਖਿਆਲ ਤੇ ਸ਼ਾਇਦ 1000 ਤੋਂ ਉੱਪਰ ਕਮੈਂਟ ਆਏ ਹੋਏ ਸੀ ਉਸ ਖਬਰ ਦੇ ਵਿੱਚ, ਤੇ ਮੈਂ ਕਾਫੀ ਸਾਰੇ ਪੜ੍ਹੇ, ਤੇ ਉਹਦੇ ਵਿੱਚ ਕਈ ਮਿਕਸ ਜੇ ਮਤਲਬ ਵਿਚਾਰ ਦਿੱਤੇ ਹੋਏ ਸੀ ਸਾਰਿਆਂ ਨੇ। ਤੇ ਲੇਕਿਨ ਮੈਂ ਜਿਹੜੀ ਪਾਏ ਸੀ ਉੱਥੇ ਆਪਣੇ ਵਿਚਾਰ, ਉਹਦੇ ਵਿੱਚ ਇਹ ਸੀ ਵੀ ਇਹਦੇ ਵਿੱਚ ਜਿਹੜੀ ਟ੍ਰੇਨਿੰਗ ਹੈ, ਮਤਲਬ ਸਾਨੂੰ, ਮੇਰੇ ਖਿਆਲ ਹੈ, ਮੇਰੀ ਬੇਨਤੀ ਹੈ ਵੀ ਤੁਸੀਂ ਇੱਕ ਪ੍ਰੋਗਰਾਮ ਛੱਡ ਕੇ ਹਰ ਦੂਜੇ ਪ੍ਰੋਗਰਾਮ ਦੇ ਵਿੱਚ ਮਤਲਬ ਇਹ ਬੇਨਤੀ ਕਰੋ ਸਾਰਿਆਂ ਨੂੰ, ਜਿਹੜੇ ਟਰੱਕਾਂ ਸਿਖਾਉਣ ਵਾਲੇ ਆ, ਕੰਪਨੀਆਂ ਨੇ ਜਿਹੜੀਆਂ, ਜਿਹੜੇ ਮਤਲਬ ਟਰੱਕ ਦਾ ਬਿਜ਼ਨਸ ਕਰ ਰਹੇ ਆ, ਜਾਂ ਜਿਹੜੇ ਮਤਲਬ ਡਰਾਈਵਰ ਨੇ, 60,000 80,000 ਡਰਾਈਵਰ ਕੰਮ ਕਰਦੇ ਅਮਰੀਕਾ ਦੇ ਵਿੱਚ, ਕਿ ਭਾਈ ਡਰਾਈਵਰ ਦੀ ਬਹੁਤ ਸਖਤ ਟ੍ਰੇਨਿੰਗ ਹੋਣੀ ਚਾਹੀਦੀ ਹੈ। ਔਰ ਟ੍ਰੇਨਿੰਗ ਮਤਲਬ ਵੀ ਹਰ ਵਾਰੀ ਉਹਨਾਂ ਨੂੰ ਰਿਨਿਊ ਕਰਨੀ ਚਾਹੀਦੀ ਹੈ। ਕੋਈ ਇੱਦਾਂ ਦਾ ਪ੍ਰਬੰਧ ਹੋਣਾ ਚਾਹੀਦਾ ਵੀ ਜਿਹਦੇ ਵਿੱਚ ਇਹ ਟ੍ਰੇਨਿੰਗ ਹੋਵੇ, ਕਿਉਂਕਿ ਅਸੀਂ ਐਜ਼ ਏ ਸਿੱਖ ਕੌਮ ਦੇ ਅੰਬੈਸਡਰ ਦੇ ਤੌਰ ਦੇ ਉੱਤੇ ਹਰ ਜਗ੍ਹਾ ਪੂਰੇ ਅਮਰੀਕਾ ਦੀਆਂ ਸੜਕਾਂ ਦੇ ਉੱਤੇ ਘੁੰਮ ਰਹੇ ਹਾਂ, ਤੇ ਸਾਡੇ ਕੋਲੋਂ ਜਦੋਂ ਕੋਈ ਗੜਬੜ ਹੁੰਦੀ ਹੈ, ਕੋਈ ਚੱਕਰ ਹੁੰਦਾ ਹੈ, ਭਾਵੇਂ ਉਹ ਨੀਂਦਰ ਕਰਕੇ ਹੋਵੇ, ਭਾਵੇਂ ਉਹ ਨਸ਼ੇ ਕਰਕੇ ਹੋਵੇ, ਭਾਵੇਂ ਮਤਲਬ ਵੀ ਐਬਿਲਿਟੀ ਨਾ ਹੋਣ ਕਰਕੇ ਹੋਵੇ, ਉਹਦੇ ਉੱਤੇ ਮਤਲਬ ਪੂਰੀ ਕੌਮ ਦੇ ਉੱਤੇ ਅਸਰ ਪੈਂਦਾ ਹੈ। ਤੇ ਉਹਦੇ ਵਿੱਚ ਮਤਲਬ ਵੀ ਇਹ ਵੀ ਕਲੀਅਰ ਸੀ ਵੀ ਮਤਲਬ ਬੰਦਾ ਸਿੱਖ ਲਿਖਿਆ ਸਾਰਿਆਂ ਨੇ
ਵੀ ਇਹ ਸਿੱਖ ਹੈ ਤੇ ਇਹਦਾ ਦੇਖੋ ਵੀ ਇਹ ਕੀ ਪ੍ਰੋਬਲਮ ਕੀ ਹੋਈ ਹੈ, ਵੀ ਇੰਨੀ ਸਪੀਡ ਦੇ ਵਿੱਚ ਉਹ ਰੈੱਡ ਲਾਈਟ ਦੇ ਉੱਤੋਂ ਕਿਵੇਂ ਲੰਘ ਗਿਆ, ਸੁੱਤਾ ਸੀ ਜਾਂ ਮਤਲਬ ਉਹਨੂੰ ਚੇਤਾ ਨਹੀਂ ਰਿਹਾ ਜਾਂ ਉਹਦੇ ਕੋਲ ਬ੍ਰੇਕ ਨਹੀਂ ਲੱਗੀ। ਸੋ ਇਦਾਂ ਦੀ ਗੱਲਬਾਤ ਸੀ। ਸੋ ਮੇਰੀ ਬੇਨਤੀ ਆ ਵੀ ਸਾਰਿਆਂ ਕੰਮਾਂ ਤੋਂ ਪਹਿਲਾਂ ਜਿਹੜੀ ਟਰੱਕ ਦੀ ਟ੍ਰੇਨਿੰਗ ਹੈ ਨਾ, ਬਿਜ਼ਨਸ ਤੋਂ ਵੀ ਜਾਂ ਮਤਲਬ ਰੋਟੀ ਕਮਾਉਣ ਤੋਂ ਵੀ ਟ੍ਰੇਨਿੰਗ ਬਹੁਤ ਜ਼ਰੂਰੀ ਹੈ। ਵੀ ਡਰਾਈਵਰ ਨੂੰ ਪਤਾ ਹੋਵੇ ਵੀ ਉਹ ਕੀ ਕਰ ਰਿਹਾ, ਕਿੱਧਰ ਨੂੰ ਜਾ ਰਿਹਾ, ਕਿੱਦਾਂ ਦਾ ਟਰੱਕ ਚਲਾ ਰਿਹਾ। ਉਹ ਮੇਰੀ ਬੇਨਤੀ ਆ, ਇਹਦੇ ਬਾਰੇ ਥੋੜਾ ਗੌਰ ਕਰੋ ਪਲੀਜ਼ ਜੀ। ਥੈਂਕ ਯੂ ਧੰਨਵਾਦ। ਸੋ ਆਪਾਂ ਪਿਛਲੇ ਥਰਸਡੇ ਪੂਰਾ ਇਹਦੇ ਤੇ ਸ਼ੋਅ ਕੀਤਾ ਸੀ। ਸੋ ਕਈ ਚੀਜ਼ਾਂ ਉਹਦੇ ਵਿੱਚ ਆ ਰਹੀਆਂ ਹੈਗੀਆਂ, ਹਜੇ ਡਿਟੇਲ ਉਹਨਾਂ ਦੀ ਟਾਕਸੀਕੋਲੋਜੀ ਰਿਪੋਰਟ ਵੀ ਨਹੀਂ ਆਈ, ਪਰ ਹਾਂ ਇਹ ਬਿਲਕੁਲ ਸਹੀ ਆ ਵੀ ਬਹੁਤ ਮਾੜੀ ਗੱਲ ਸੀ, ਉਹ ਆਪਾਂ ਡਿਸਕਸ ਕੀਤਾ ਹੀ ਆ ਪਿਛਲੇ ਹਫਤੇ। ਰਮਨ ਜੀ, ਇਦਾਂ ਦੀ ਗੱਲ ਹੋਰ ਸਾਰੀਆਂ ਇੰਡਸਟਰੀ 'ਚ ਆ। ਹੁਣ ਮੈਂ ਦੇਖਦਾ, ਮੈਂ ਇੰਸ਼ੋਰੈਂਸ 'ਚ ਆ, ਤੁਹਾਨੂੰ ਹਰ 2 ਸਾਲਾਂ ਦੇ ਵਿੱਚ ਕੰਟੀਨਿਊ ਐਜੂਕੇਸ਼ਨ ਲੈਣੀ ਪੈਂਦੀ ਆ 40 ਘੰਟੇ ਦੀ, ਜਾਂ ਹਨਾ ਰੀਅਲ ਸਟੇਟ ਵਾਲਿਆਂ ਨੂੰ ਲੈਣੀ ਪੈਂਦੀ ਆ, ਹਨਾ। ਪਰ ਟਰੱਕਿੰਗ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੂੰ ਜਿੱਦਾਂ ਹਰ ਸਾਲ ਜਾਂ 2 ਸਾਲ ਬਾਅਦ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਐਜੂਕੇਸ਼ਨ ਜਾਂ ਕੋਈ ਸਰਟੀਫਿਕੇਟ ਹੋਵੇ 8 ਘੰਟੇ ਦਾ ਜਾਂ 6 ਘੰਟੇ ਦਾ, ਤੁਸੀਂ ਕੀ ਅਪਡੇਟਸ ਆ, ਹਨਾ। ਭਾਜੀ ਤੁਸੀਂ ਰੀਸਰਟੀਫਿਕੇਸ਼ਨ ਦੀ ਗੱਲ ਕਰਦੇ ਆ, ਮੈਨੂੰ ਲੱਗਦਾ ਕਿ ਪਹਿਲੀ ਜਿਹੜੀ ਐਜੂਕੇਸ਼ਨ ਹੈ ਉਹ ਹੀ ਇੰਨੀ ਕੁ ਖਰਾਬ ਆ ਵੀ ਉਹਦੇ ਵਿੱਚ ਹੀ ਬੜੇ ਖਾਮੀਆਂ ਰਹਿ ਜਾਂਦੀਆਂ। ਦੂਜੀ ਰੀਸਰਟੀਫਿਕੇਸ਼ਨ ਦੀ ਤਾਂ ਰੌਲਾ ਹੀ ਨਹੀਂ ਹੈਗਾ। ਪਹਿਲੀ ਐਜੂਕੇਸ਼ਨ ਹੀ ਸਹੀ ਹੋਵੇ, ਉਹਦੇ ਵਿੱਚ ਹੀ ਬਹੁਤ ਵੱਡਾ ਜਿਹੜਾ ਕੰਮ ਕੀਤਾ ਜਾ ਸਕਦਾ, ਬਹੁਤ ਵੱਡਾ ਸਟੈਪ ਚੁੱਕਿਆ ਜਾ ਸਕਦਾ। ਜਿੰਨੀ ਇਸ ਵੇਲੇ ਜਿਹੜਾ ELDT ਰੂਲ ਆਇਆ ਹੈਗਾ ਆ, ਐਂਟਰੀ ਲੈਵਲ ਡਰਾਈਵਰ ਐਜੂਕੇਸ਼ਨ ਦਾ ਰੂਲ ਆਇਆ ਹੈਗਾ, ਉਹਨੂੰ ਉਹ ਹੀ ਨਹੀਂ ਪੂਰਾ ਫੋਲੋ ਹੋ ਰਿਹਾ ਹੈਗਾ। ਤੇ ਇਸ ਕਰਕੇ ਜਿਹੜੀ ਆਪਾਂ ਗੱਲ ਕਰਦੇ ਹਾਂ ਨਾ ਕਿ ਐਜੂਕੇਸ਼ਨ ਦੀ, ਆਪਾਂ ਬਹੁਤ ਵਾਰੀ ਇਸ ਪ੍ਰੋਗਰਾਮ ਦੇ ਵਿੱਚ ਜਿੱਦਾਂ ਭਾਜੀ ਨੇ ਕਹਿ ਗਏ ਵੀ ਹਰ ਦੂਜਾ ਪ੍ਰੋਗਰਾਮ, ਆਪਾਂ ਮੇਰੇ ਖਿਆਲ ਹਰ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ, ਹਰ ਪ੍ਰੋਗਰਾਮ 'ਚ ਕਹਿੰਦੇ ਹਾਂ ਕਿ ਮੈਂ ਇੱਕ ਛੋਟੀ ਜਿਹੀ ਗੱਲ ਕਰਦਾ ਹੁੰਦਾ ਕਿ ਅਸੀਂ ਛੋਟੇ ਜਿਹੇ ਬੱਚੇ ਨੂੰ ਕਿੰਡਰਗਾਰਟਨ 'ਚ ਪਾਉਣਾ ਹੁੰਦਾ ਤਾਂ 10 ਸਕੂਲ ਦੇਖ ਕੇ ਆਉਂਦੇ ਹਾਂ, 10 ਸਕੂਲਾਂ ਦੀ ਟਰਾਈ ਕਰਦੇ ਵੀ ਕਿਹੜਾ ਬੈਟਰ ਸਕੂਲ ਆ। ਆਪਾਂ 50 ਲੱਖ ਡਾਲਰ ਐਕਸਟਰਾ ਘਰ ਤੇ ਖਰਚਦੇ ਹਾਂ ਵੀ ਆਪਾਂ ਉਸ ਏਰੀਏ ਚੱਲੀਏ ਜਿੱਥੇ ਸਕੂਲ ਵਧੀਆ ਹੋਵੇ, ਠੀਕ ਹੈ ਨਾ। ਤੇ ਜਿੱਥੇ ਸਾਡਾ ਨਿਆਣਾ ਐਡਾ ਵੱਡਾ ਹੋ ਕੇ ਐਡਾ ਆਪਣੀ ਲਾਈਫ ਨਾਲ ਖੇਡ ਰਿਹਾ ਹੈਗਾ, ਸਾਡਾ ਬੱਚਾ ਐਡੀ ਬਾਹਰ ਜਾ ਕੇ ਡਰਾਈਵ ਕਰਦਾ, ਇੰਨੀ ਰਿਸਕ ਦੇ ਵਿੱਚ ਆ, ਤੇ ਉੱਥੇ ਅਸੀਂ ਇੱਕ ਸੈਕਿੰਡ ਨਹੀਂ ਦੇਖਦੇ ਹੈਗੇ ਵੀ ਸਕੂਲ ਕਿੱਦਾਂ ਦਾ, ਇਹਦੀ ਕੀ ਇਹਦੀ ਵੈਲਿਊ ਹੈਗੀ ਹੈ, ਕੀ ਇਹਦੀ ਟ੍ਰੇਨਿੰਗ ਹੈਗੀ ਹੈ, ਕੀ ਕਰਦੇ। ਇਹਦੇ ਵਿੱਚ ਹੁਣ ਦੇਖੋ ਵੀ ਹੁਣ ਲੋਕ ਜਿਹੜੇ ਘਰ ਬਾਏ ਕਰਦੇ, ਸਪੈਸ਼ਲ ਸਕੂਲ ਡਿਸਟ੍ਰਿਕਟਸ ਨੂੰ ਦੇਖ ਕੇ ਬਾਏ ਕਰਦੇ ਵੀ ਆਪਾਂ ਇੱਥੇ ਰਹੀਏ ਤਾਂ ਜੋ ਨਿਆਣਿਆਂ ਦਾ ਭਵਿੱਖ ਜਿਹੜਾ ਆ ਉਹ ਸੌਖਾ ਹੋਵੇ, ਵਧੀਆ ਹੋਵੇ। ਸੋ ਆਪਾਂ ਨੂੰ ਜਿਹੜਾ ਜ਼ਰੂਰ ਇਹ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ। ਮੈਨੂੰ ਹੈਰਾਨੀ ਹੁੰਦੀ ਹੈ ਉੱਥੇ ਅਸੀਂ ਬਿਲਕੁਲ ਉੱਥੇ ਅਸੀਂ ਜਾ ਕੇ ਉੱਥੇ ਅਸੀਂ ਸਕੂਲ ਨੂੰ ਜਾ ਕੇ ਕਹਿੰਦੇ ਵੀ ਛੇ ਲਾਇਸੈਂਸ ਦਵਾ ਦੇ, ਮਤਲਬ ਕੁਇਕਲੀ ਦਵਾ ਦੇ, ਠੀਕ ਹੈ ਨਾ। ਮੈਨੂੰ ਲੱਗਦਾ ਰਮਨ ਜੀ ਅੱਜ ਦੀ ਡੇਟ 'ਚ ਕਾਰ ਦਾ ਲਾਇਸੈਂਸ ਲੈਣਾ ਜਿਹੜਾ ਆ ਔਖਾ ਆ, ਟਰੱਕ ਦਾ ਸੌਖਾ ਆ। ਕਈ ਕਹਿੰਦੇ ਜੀ ਯੂਟਾ ਤੋਂ ਲਿਆਂਦਾ ਆਰਾਮ ਨਾਲ ਜਾ ਕੇ, ਤੇ ਫਿਰ ਨੈਚੁਰਲੀ ਪਲੀਜ਼ ਜੇ ਤੁਸੀਂ ਕਰਦੇ ਆ ਠੀਕ ਆ, ਕਮਾਈ ਸਾਰਿਆਂ ਨੇ ਕਰਨੀ ਆ, ਪੈਸਾ ਸਾਰਿਆਂ ਨੇ ਬਣਾਉਣਾ ਆ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਜਿਹੜੇ ਤੁਸੀਂ ਕੰਮ ਕਰਦੇ ਹੈਗੇ, ਜਿਹੜਾ ਤੁਸੀਂ ਕਰਦੇ ਇਹਨੂੰ ਪੂਰਾ ਕਰੋ ਯਾਰ, ਯੂ ਨੋ। ਨਹੀਂ ਇਹ ਦੇਖੋ ਪਤਾ ਕੀ ਹੋਣਾ, ਇਵੈਂਚੁਅਲੀ ਲੱਗਦੇ ਤੇ ਹੁਣ ਕਈ ਸਾਲ ਹੁੰਦੇ ਚੀਜ਼ਾਂ ਦੇ ਵਿੱਚ, ਉਹਨਾਂ ਨੇ ਪਿੰਨ ਪੁਆਇੰਟ ਕਰ ਲੈਣਾ ਆ ਵੀ ਅੱਛਾ ਆਹ ਸਕੂਲ ਤੋਂ ਸਾਰੇ ਆ ਰਹੇ ਆ ਡਰਾਈਵਰ ਜਿਨ੍ਹਾਂ ਦੇ ਐਕਸੀਡੈਂਟ ਜ਼ਿਆਦਾ ਹੋ ਰਹੇ, ਉਹਨਾਂ ਨੇ ਕੱਢ ਲੈਣਾ ਕਿਤੇ ਨਾ ਕਿਤੇ ਡਾਟਾ ਡੂਟਾ ਕੱਢ ਹੀ ਲੈਣਾ। ਤੇ ਆਪਣਾ ਜਿਹੜਾ ਇੱਕ ਫੇਸਬੁੱਕ ਦੇ ਉੱਤੇ ਕੁਐਸਚਨ ਆਇਆ ਹੈਗਾ ਕਿ ਕਮਲਜੀਤ ਸਿੰਘ ਹੁਣਾਂ ਦਾ ਕਿ ਡਰਾਈਵਰ ਉੱਤੇ ਪ੍ਰੈਸ਼ਰ ਬਹੁਤ ਹੈ ਕਿ ਵੇਅਰ ਹਾਊਸ ਵਾਲੇ ਲੇਟ ਕਰਦੇ ਤੇ ਲੋਡ ਬ੍ਰੋਕਰ ਜਿਹੜਾ ਉਹ ਕਹਿੰਦਾ ਵੀ ਟਾਈਮ ਤੇ ਲੋਡ ਲਾਉਣਾ। ਭਾਜੀ ਅਮਰੀਕਾ ਦੇ ਵਿੱਚ ਇੱਕ ਕਾਨੂੰਨ ਆ, ਡਰਾਈਵਰ ਨੂੰ ਕੋਈ ਵੀ ਪ੍ਰੈਸ਼ਰਾਈਜ਼ ਨਹੀਂ ਕਰ ਸਕਦਾ, ਕੋਈ ਵੀ, ਚਾਹੇ ਉਹ ਬ੍ਰੋਕਰ ਆ, ਚਾਹੇ ਉਹ ਕੰਪਨੀ ਦਾ ਓਨਰ ਆ, ਚਾਹੇ ਉਹ ਡਿਸਪੈਚਰ ਆ। ਸੋ ਨੋ, ਕੋਈ ਵੀ ਉਹਨੂੰ ਪ੍ਰੈਸ਼ਰਾਈਜ਼ ਨਹੀਂ ਕਰ ਸਕਦਾ। ਤੁਸੀਂ ਪ੍ਰੈਸ਼ਰ ਲੈਂਦੇ ਆ, ਇਹ ਤੁਹਾਡੀ ਪ੍ਰੋਬਲਮ ਆ, ਪ੍ਰੈਸ਼ਰ ਨਾ ਲਓ। ਜੇ ਤੁਸੀਂ W2 ਤੇ ਕੰਮ ਕਰਦੇ ਆ ਤੇ ਤੁਹਾਨੂੰ ਕੋਈ ਪ੍ਰੈਸ਼ਰ ਕਰਦਾ ਤੇ ਮੁੜ ਕੇ ਤੁਸੀਂ ਉਹ ਪ੍ਰੈਸ਼ਰ ਨਹੀਂ ਲੈਂਦੇ ਤੇ ਤੁਹਾਨੂੰ ਇਲੀਗਲੀ ਫਾਇਰ ਕਰ ਦਿੰਦਾ, ਪਤਾ ਕਿੱਡਾ ਵੱਡਾ ਲਾਸ ਹੋ ਗਿਆ ਉਹਦਾ। ਸੋ ਇਹ ਚੀਜ਼ ਧਿਆਨ 'ਚ ਰੱਖੋ, ਤੁਹਾਨੂੰ ਕੋਈ ਵੀ ਪ੍ਰੈਸ਼ਰ ਨਹੀਂ ਕਰ ਸਕਦਾ, ਖਾਸ ਕਰਕੇ ਟਰੱਕ ਡਰਾਈਵਰ, ਕਮਰਸ਼ੀਅਲ ਡਰਾਈਵਰ ਨੂੰ no one can pressure, ਜੇ ਪ੍ਰੈਸ਼ਰ ਕਰਦਾ ਆ, ਪ੍ਰੈਸ਼ਰ ਦੇ ਤੁਸੀਂ ਪ੍ਰੈਸ਼ਰ ਨਹੀਂ ਲੈਂਦੇ, ਅਗਲਾ ਫਾਇਰ ਕਰਦਾ ਆ, that's a big problem। ਜੀ ਸੋ ਆਪਾਂ ਕਾਲਸ ਵੱਲ ਵਧੀਆ ਰਮਨ ਜੀ ਹੁਣ ਨਾਲ ਹੀ। ਹਾਂਜੀ ਜੀ ਸੋ ਆਪਣੇ ਅਗਲੇ ਕਾਲਰ ਨੇ ਜੀ ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਸੋਹਣਾ ਪ੍ਰੋਗਰਾਮ ਹੈ ਤੁਹਾਡਾ ਜੀ, ਤੁਸੀਂ ਟਾਈਮ ਤੇ ਲੋਕਾਂ ਨੂੰ ਅਵੇਅਰ ਕਰਦੇ ਹੋ। ਥੈਂਕ ਯੂ ਜੀ। ਸਪੈਸ਼ਲੀ ਟਰੱਕਰ ਵੀਰਜ਼ ਨੂੰ ਮੈਂ ਤੁਹਾਨੂੰ ਨਾ ਇੱਕ ਲਾਈਕ ਅਵੇਅਰ ਕਰਨ ਲਈ ਹੋਈ ਇਸ ਸ਼ੋਅ 'ਚ ਆਈ ਹਾਂ। ਜੀ ਜੀ ਜੀ। ਅਸੀਂ ਨਾ ਕਿਸੇ ਨੂੰ ਮੋਡੈਸਟੋ ਦੇ ਭਾਈ ਸਾਹਿਬ ਆ, ਉਹਨਾਂ ਕੋਲ ਨਾ
ਬੜਾ ਹਾਈ ਫਾਈ ਸਟੈਂਡਰਡ ਨਾਲ ਉਹ ਰਹਿੰਦੇ ਆ, ਵੈਗਨ ਕਾਰ ਆ, ਰਾਈਟ, ਵੈਗਨ ਗੱਡੀ ਉਹਨਾਂ ਦੇ ਕੋਲ ਆ। ਉਹਨਾਂ ਨੂੰ ਨਾ ਚੈੱਕ ਦਿੱਤਾ ਉਹਨਾਂ ਦੇ ਕੰਮ ਦਾ, ਠੀਕ, ਉਹਨਾਂ ਨੇ ਉਹ ਚੈੱਕ ਕੈਸ਼ ਕਰਾ ਲਿਆ। ਉਸ ਚੈੱਕ ਤੋਂ ਸਾਡੇ ਬੈਂਕ ਅਕਾਊਂਟ ਤੇ ਰਾਊਟਿੰਗ ਨੰਬਰ ਨੂੰ ਲਾ ਲਿਆ, ਠੀਕ ਹੈ। ਉਹ ਰਾਊਟਿੰਗ ਨੰਬਰ ਲਾ ਕੇ ਪਿਛਲੇ ਵੀਰਵਾਰ ਕ੍ਰੈਡਿਟ ਕਾਰਡਾਂ ਦਾ ਬਿੱਲ ਜਿਹੜਾ ਸੀਗਾ $12,308 ਪੇ ਕੀਤਾ ਸਾਡੇ ਅਕਾਊਂਟ ਚੋਂ ਹੀ। ਸ਼ੁੱਕਰਵਾਰ ਨੂੰ $8,410 ਕੀਤਾ। ਤੇ ਕੁਦਰਤੀ ਮੇਰੇ ਹਸਬੈਂਡ ਦੀ ਨੇਚਰ ਆ ਕਿ ਸਵੇਰੇ ਉੱਠ ਕੇ ਨਾ ਆਪਦੇ ਅਕਾਊਂਟ ਐਵਰੀਡੇ ਚੈੱਕ ਕਰਦੇ, ਵੀਕਐਂਡ ਆਉਣ ਕਰਕੇ ਅਸੀਂ ਥੋੜਾ ਜਿਹਾ ਡਿਲੇ ਹੋ ਗਏ ਹੈ ਨਾ, ਤੇ ਇਹਨਾਂ ਨੇ ਜਾ ਕੇ ਆਪਦੇ ਅਕਾਊਂਟ ਚੇਂਜ ਕਰਵਾ ਲਿਆ। ਜਦੋਂ ਅਕਾਊਂਟ ਚੇਂਜ ਕਰਵਾ ਲਿਆ ਉਹਨੂੰ ਨਹੀਂ ਸੀ ਪਤਾ, ਉਹਨੇ ਕੱਲ ਫਿਰ ਟਰਾਈ ਕੀਤੀ $11,347 ਜਿਹੜੇ ਆ ਕ੍ਰੈਡਿਟ ਕਾਰਡ ਦਾ ਬਿੱਲ ਪੇ ਕਰਨ ਦੀ। ਮੇਰਾ ਇਸ ਸ਼ੋਅ 'ਚ ਆਉਣ ਦਾ ਮਕਸਦ ਆ ਵੀ ਜੇ ਵੀ ਕੋਈ ਭਾਈ ਸਾਹਿਬ ਦਾ ਉਹਨਾਂ ਨਾਲ ਹੈਗਾ ਆ, ਜੀ ਵੈਗਨ ਗੱਡੀ ਆ, ਮੋਡੈਸਟੋ ਦੀ, ਉਹ ਰਹਿਣ ਵਾਲੇ ਆ, ਕਿਸੇ ਨੇ ਵੀ ਉਹਨਾਂ ਨੂੰ ਚੈੱਕ ਦਿੱਤੇ ਆ, ਪਲੀਜ਼ ਆਪਣੇ ਅਕਾਊਂਟ ਚੈੱਕ ਕਰੋ ਤੇ ਅਕਾਊਂਟ ਬਦਲ ਲਓ। ਕਿਸੇ ਨਾਲ ਵੀ ਪਤਾ ਨਹੀਂ ਕਿੰਨਿਆਂ ਕੁ ਨਾਲ ਅਵਲ ਤਾਂ ਹੋਇਆ ਹੀ ਹੋਣਾ ਹੈ, ਕੋਈ ਨਹੀਂ ਆਉਂਦਾ ਤੇ ਗੱਲ ਵੱਖਰੀ ਆ, ਪਰ ਅਸੀਂ ਤਾਂ ਇਸ ਸ਼ੋਅ 'ਚ ਮੇਰੇ ਆਉਣ ਦਾ ਮਕਸਦ ਇਹੋ ਹੀ ਆ ਕਿ ਬਾਕੀ ਹੋਰ ਭੈਣ ਭਰਾ ਵੀ ਆਪਣੇ ਅਕਾਊਂਟ ਚੈੱਕ ਕਰ ਲੈਣ। ਤੁਸੀਂ ਵੀ ਨਾ ਜਿਹੜਾ ਤੁਹਾਡੀ ਕਾਉਂਟੀ ਦਾ ਮੇਰੇ ਖਿਆਲ ਨਾਲ ਸਟੈਨਿਸਲਸ ਕਾਉਂਟੀ ਆ, ਡਿਸਟ੍ਰਿਕਟ ਅਟਾਰਨੀ ਨੂੰ ਮਿਲੋ, ਉਹਨਾਂ ਦੇ ਆਫਿਸ ਕਾਲ ਕਰੋ। ਇਹ ਬਹੁਤ ਵੱਡਾ ਫਰਾਡ ਆ, ਵਾਇਰ ਫਰਾਡ ਆ ਇਹ ਤੇ ਵਾਇਰ ਫਰਾਡ ਤੇ ਜੇ ਭਾਈ ਸਾਹਿਬ ਫਸਦੇ ਆ ਤਾਂ ਫਿਰ ਇਹ ਫੈਲਨੀ ਤਗੜੀ ਹੁੰਦੀ ਆ, ਇਹ ਛੋਟੀ ਮੋਟੀ ਗੱਲ ਨਹੀਂ ਆ। ਇਹ ਬੰਦੇ ਨੂੰ ਲੱਗਦਾ ਨਾ ਵੀ ਕਿਉਂਕਿ ਹੁਣ ਜਦੋਂ ਚੈੱਕ ਆਉਂਦਾ ਹੈ ਤਾਂ ਉਹਦੇ ਵਿੱਚ ਸਾਰਾ ਕੁਝ ਇਨਫੋਰਮੇਸ਼ਨ ਤਾਂ ਹੁੰਦੀ ਹੋਈ ਆ, ਤੁਸੀਂ ਇਹ ਚੀਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਇਹ ਤਾਂ ਪ੍ਰੂਵ ਹੋ ਜਾਣਾ ਵੀ ਉਹਨਾਂ ਨੇ ਇਦਾਂ ਕੀਤਾ ਬਗੈਰ ਉਹਨਾਂ ਦੀ ਰਜਾਮੰਦੀ ਤੋਂ, ਤਾਂ ਚੰਗੇ ਫਸ ਹੋਣਾ ਉਹਨਾਂ ਨੇ। ਤੇ ਇਹ ਬਹੁਤਾ ਚਿਰ ਨਹੀਂ ਚੱਲਦੀ ਹੁੰਦੀ, ਲੱਕੜ ਦੀ ਕਦੀ ਕਦੀ ਜਿਹੜੀ ਉਹ ਚੱਲਦੀ ਹੁੰਦੀ ਹੈ ਗੱਲ ਇਹ ਚੀਜ਼। ਰਾਜਕਿਰਨ ਆਪਾਂ ਨੂੰ ਇੱਕ ਕੁਐਸਚਨ ਆਇਆ ਰੂਪੀ ਸਿੰਘ ਹੁਣਾਂ ਦਾ ਉੱਤੇ ਫੇਸਬੁੱਕ ਤੇ, ਜਿਹੜੇ ਆਪਣੇ ਹੈਗੇ ਆ ਵੇਅਰ ਹਾਊਸ ਵਾਲੇ ਆ, ਇਹ 8-8 ਘੰਟੇ ਲਾ ਦਿੰਦੇ ਆ, ਲੋਡ ਨਹੀਂ ਕਰਦੇ ਉਹ, ਹੈ ਨਾ, ਵਟਐਵਰ ਜਿੱਦਾਂ ਵੀ ਉਹਨਾਂ ਨੇ ਬੋਲਿਆ ਹੈਗਾ। ਸੋ ਮੈਂ ਕਹਿੰਦਾ ਕਿ ਜਦੋਂ ਆਪਣਾ ਡਿਟੈਂਸ਼ਨ ਟਾਈਮ ਦਾ ਆਇਆ ਸੀਗਾ, ਕਮੈਂਟ ਪੀਰੀਅਡ ਆਇਆ ਸੀਗਾ, ਉਦੋਂ ਕਿਸੇ ਵੀਰ ਨੇ ਕੋਈ ਕਮੈਂਟ ਨਹੀਂ ਸੀ ਕੀਤਾ। ਇਹ ਚੀਜ਼ਾਂ ਹੈਗੀਆਂ, ਜਦੋਂ ਤੁਸੀਂ ਦੁੱਖ ਤਕਲੀਫ ਜਦੋਂ ਤੁਹਾਨੂੰ ਹੁੰਦੀ ਆ, ਇੱਥੇ ਲਿਖਤੀ ਰੂਪ ਦੇ ਵਿੱਚ ਸਭ ਕੁਝ ਹੁੰਦਾ, ਠੀਕ ਆ। ਅਜੇ ਵੀ ਹੁਣ ਡਿਟੈਂਸ਼ਨ ਟਾਈਮ ਦੇ ਉੱਤੇ ਸਟੱਡੀ ਸ਼ੁਰੂ ਹੋਣ ਜਾ ਰਹੀ ਆ, ਅਬਾਊਟ 2,500-3,000 ਜਿਹੜੀਆਂ ਡਰਾਈਵਰ ਹੈਗੇ ਉਹਨਾਂ ਦੇ ਥਰੂ ਸਟੱਡੀ ਹੋਣੀ ਆ, ਔਰ ਉਹ ਸਾਰੀ ਸਟੱਡੀ ਜਿਹੜੀ ਆ ਉਹ ਲੌਗ ਬੁੱਕ ਦੇ ਥਰੂ ਹੋਣੀ ਆ। ਇੱਥੇ ਅਸੀਂ ਆਣ ਕੇ ਫਸਦੇ ਹਾਂ, ਠੀਕ ਹੈ ਨਾ, ਕਿਉਂਕਿ ਅਸੀਂ ਉਹ ਚੀਜ਼ਾਂ ਕਰਦੇ ਹਾਂ ਜਿਹੜੀ ਕਿ ਅਸੀਂ ਆਪ ਦੇ, ਹੁਣ ਲੌਗ ਬੁੱਕ ਕੰਪਨੀ ਵਾਲੇ ਕਹਿੰਦੇ ਆ, ਅੱਛਾ ਜੀ ਤੁਸੀਂ ਉੱਥੇ ਜਾਓਗੇ ਵੇਅਰ ਹਾਊਸ ਤੇ, ਜੇ ਤੁਹਾਡੇ 10 ਘੰਟੇ ਵੇਸਟ ਹੋ ਜਾਂਦੇ, ਕੋਈ ਗੱਲ ਨਹੀਂ, ਅਸੀਂ ਤੁਹਾਨੂੰ 10 ਘੰਟੇ ਡਰਾਈਵ ਟਾਈਮ 'ਚ ਫਿਰ ਦੇ ਦਿਆਂਗੇ, ਅਸੀਂ ਜਸਟ ਐਡਿਟ ਕਰ ਦਿਆਂਗੇ। ਜਦੋਂ ਤੁਸੀਂ ਇਹ ਗਲਤ ਕੰਮ ਕਰ ਲੈਂਦੇ ਆ, ਤੁਸੀਂ ਉਸ ਚੀਜ਼ ਨੂੰ ਕਲੇਮ ਨਹੀਂ ਲੀਗਲੀ ਕਰ ਸਕਦੇ ਕਿਤੇ ਵੀ, ਮੈਂ ਉੱਥੇ 10 ਘੰਟੇ ਵੇਟ ਕੀਤੀ ਸੀ, ਤੁਸੀਂ ਉਹ 10 ਘੰਟੇ ਆਪਣੀ ਐਡਿਟ ਕਰਕੇ ਅੱਗੇ ਕਰ ਲਈ ਲੌਗ ਬੁੱਕ ਜਾਂ ਪਿੱਛੇ ਕਰ ਲਈ, ਜੋ ਵੀ ਕੁਝ ਕਰ ਲਿਆ, ਠੀਕ ਹੈ ਨਾ। ਸੋ ਤੁਸੀਂ ਆਪ ਦੇ ਆਪ ਨੂੰ ਇਹ ਕਹਿੰਦੇ ਆ ਵੀ ਤੁਸੀਂ ਐਡਿਟ ਕਰੋ ਤੇ ਉਹ ਠੀਕ ਆ, ਪਰ ਜੇ ਉਹ ਤੁਹਾਨੂੰ ਵੇਟਿੰਗ ਟਾਈਮ ਪੇ ਨਹੀਂ ਕਰਦੇ, ਉਹ ਗਲਤ ਆ। ਵੇਟਿੰਗ ਟਾਈਮ ਲੈਣਾ ਤਾਂ ਸਾਰਾ ਲੀਗਲੀ ਚੱਲਣਾ ਪੈਣਾ, ਹਰ ਚੀਜ਼ ਲੀਗਲੀ ਕਰਨੀ ਪੈਣੀ ਆ। ਹੁਣ ਇਹ ਸਟੱਡੀ ਸ਼ੁਰੂ ਆਲਮੋਸਟ ਹੋਣ ਜਾ ਰਹੀ ਆ, ਇਹਨੂੰ ਸਾਲ ਲੱਗਣਾ ਸਟੱਡੀ ਨੂੰ, ਡਿਟੈਂਸ਼ਨ ਟਾਈਮ ਦੀ ਸਟੱਡੀ ਨੂੰ, ਠੀਕ ਹੈ ਨਾ। ਹੁਣ ਜਦੋਂ ਅਸੀਂ ਜਾ ਕੇ ਆਣ ਕੇ ਤੁਹਾਨੂੰ ਸਾਰਿਆਂ ਨੂੰ ਇਹ ਕਹਿੰਦੇ ਵੀ ਸਹੀ ਗੱਲ ਕਰੋ, ਸਹੀ ਚੀਜ਼ ਲਓ, ਸਹੀ ਤਰ੍ਹਾਂ ਤਰੀਕੇ ਨਾਲ ਚੱਲੋ, ਤੁਸੀਂ ਕਹਿੰਦੇ ਆ ਵੀ ਅਸੀਂ ਸਹੀ ਨਾਲ ਨਹੀਂ ਚੱਲਣਾ, ਲੇਕਿਨ ਹਰ ਕੋਈ ਦੂਜਾ ਸਹੀ ਨਾਲ ਚੱਲੇ। ਜੀ ਜੀ ਆਪਣੇ ਅਗਲੇ ਕਾਲਰ ਨੇ ਪਰਮਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਉਹ ਭਾਈ ਜਿਹੜਾ ਐਰੀਜ਼ੋਨਾ 'ਚ ਐਕਸੀਡੈਂਟ ਹੈ, ਮੈਂ ਉਹਦੇ ਬਾਰੇ ਗੱਲ ਕਰਨ ਚਾਹੁੰਦਾ ਸੀਗਾ ਵੀ ਆਪਾਂ ਉਹਨੂੰ ਨਿੰਦੀ ਤਾਂ ਜਾਂਦੇ ਹੈ ਵੀ ਮਾੜਾ ਜੋ ਕੁਝ ਹੋਇਆ, ਠੀਕ ਨਹੀਂ, ਪਰ ਆਪਾਂ ਟੈਕਨੀਕਲ ਪੱਖ ਤੇ ਜਾਣੀ ਕਿ ਮੈਡੀਕਲ ਪੱਖ ਤੋਂ ਕੋਈ ਚੀਜ਼ ਨਹੀਂ ਸੋਚ ਰਹੇ। ਜਿਸ ਵੇਲੇ ਤੁਹਾਨੂੰ ਸ਼ੌਕ ਲੱਗਦਾ, ਤੁਹਾਡਾ ਕਈ ਵਾਰੀ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਇੰਨਾ ਘਟ ਜਾਂਦਾ, ਤੁਹਾਡੇ ਖੋਹ ਪੈਣ ਲੱਗ ਜਾਂਦੀ ਆ, ਤੁਹਾਨੂੰ ਦੀਦਾ ਨਹੀਂ, ਤੁਸੀਂ ਬੰਦਾ ਖਾਣ ਨਹੀਂ ਜਾਂਦੇ ਹੋ ਜੇ ਤੁਹਾਡੇ ਨਾਲ ਕਦੇ ਇਸ ਤਰ੍ਹਾਂ ਹਕੀਕਤ 'ਚ ਹੋਇਆ ਹੋਵੇ। ਹੋ ਸਕਦਾ ਉਹਦਾ ਵੀ ਬਲੱਡ ਸ਼ੂਗਰ ਡਾਊਨ ਹੋ ਗਿਆ, ਉਹਨੂੰ ਖੋਹ ਪੈਂਦੀ ਹੋਵੇ, ਰੋਟੀ ਖਾਣ ਗਿਆ, ਇਹ 'ਚ ਕੋਈ ਮਾੜੀ ਗੱਲ ਨਹੀਂ। ਮੇਰੇ ਹਿਸਾਬ ਨਾਲ ਦੱਸ ਵੀ ਸਕਦਾ ਬੰਦਾ ਜੇ ਉਹਦੇ ਨਾਲ ਇਸ ਤਰ੍ਹਾਂ ਹੋਇਆ। ਨੰਬਰ 2, ਜਿਹੜੀਆਂ ਆਪਣੀਆਂ ਗੱਡੀਆਂ ਨੇ, ਮੈਂ ਆਪਣੀ SUV ਦੀ ਗੱਲ ਕਰਦਾ, ਮੈਂ ਤੇ ਕਰੂਜ਼ ਕੰਟਰੋਲ ਲਾਇਆ ਹੋਇਆ ਸੀਗਾ, ਕਰੂਜ਼ ਕੰਟਰੋਲ ਲਾਇਆ ਸੀਗਾ ਤੇ ਪਹਿਲਾਂ ਤਾਂ ਉਹ ਕਹਿੰਦਾ ਦੂਜੀ ਗੱਡੀ ਦੇ ਮਗਰ ਜਾਂਦੀ, ਕਹਿੰਦਾ ਸਹੀ ਚੱਲੀ ਗਈ, ਜਿੰਨੀ ਸਪੀਡ ਤੇ ਮੇਰਾ ਡਿਸਟੈਂਸ ਰੱਖਿਆ ਸੀ, ਉਹ 3 ਵੇਰੀਐਂਟ ਹੁੰਦੇ ਆ, ਇੱਕ ਵੇਰੀਐਂਟ ਤੇ ਰੱਖਿਆ ਸੀ ਮੇਰਾ, ਤੇ ਉਹ ਨੀਚੇ ਇੱਕੇਦਮ ਉਹ ਜਿਹੜਾ ਕਰੂਜ਼ ਕੰਟਰੋਲ ਸੀਗਾ, ਜਾਣੀ ਕਿ ਜਿਵੇਂ ਪਹਿਲਾਂ ਫੁੱਲ ਸਪੀਡ ਸੀ 60-65 ਦੀ ਸੀ, ਉੱਥੋਂ 45 ਤੇ ਆਇਆ ਸੀ, ਇੱਕੇਦਮ ਹੀ ਮੇਰੀ ਗੱਡੀ ਰੇਸ ਹੋ ਗਈ। ਹਾਲਾਂਕਿ ਮੇਰਾ ਉਹ ਕਰੂਜ਼ ਕੰਟਰੋਲ ਲੱਗਿਆ, ਉਹਨੂੰ ਕਰਨਾ ਚਾਹੀਦਾ। ਇਹ ਵੀ ਹੋ ਸਕਦਾ ਕਿ ਉਹਨੇ ਵੀ ਕਰੂਜ਼ ਕੰਟਰੋਲ ਲਾਇਆ ਹੋਵੇ ਤੇ ਉਹਦਾ ਕਰੂਜ਼ ਕੰਟਰੋਲ ਉਸ ਵੇਲੇ ਉਹਨੂੰ ਧੋਖਾ ਦੇ ਗਿਆ ਹੋਵੇ।
ਇਹ ਵੀ ਹੋ ਸਕਦਾ। ਅਸੀਂ ਕਿਸੇ ਵੀ 3000 ਲਾਈਟਾਂ ਸੀਗੀਆਂ ਜੀ, ਕਰੂਜ਼ ਕੰਟਰੋਲ ਦਾ ਤਾਂ ਨਹੀਂ, ਉਹ ਰੈੱਡ ਲਾਈਟਾਂ ਚੋਂ ਨਿਕਲਦਾ ਨਾਲੇ ਭਾਜੀ ਹਿੱਟ ਐਂਡ ਰਨ ਦਾ ਰੂਲ ਪਤਾ ਨਾ ਤੁਹਾਨੂੰ ਕੀ ਹੁੰਦਾ ਹੈ? ਉਹ ਤਾਂ ਗੱਲ ਇੱਦਾਂ ਸਹੀ ਹੈ ਸਾਰੇ ਭਾਜੀ, ਕਹੋਗੇ ਵੀ ਸਾਨੂੰ ਜੀ ਭੁੱਖ ਲੱਗੀ ਅਸੀਂ ਚੱਲ ਗਏ ਉੱਥੇ। ਕੰਟਰੋਲ ਵਾਲੀ ਜਿਹੜੀ ਭਾਜੀ ਕਰੂਜ਼ ਕੰਟਰੋਲ ਵਾਲੀ ਤੁਸੀਂ ਗੱਲ ਹੈ ਨਾ, ਸਕਦੇ। ਦੇਖੋ ਜਿਹੜੀ ਕਰੂਜ਼ ਕੰਟਰੋਲ ਵਾਲੀ ਗੱਲ ਹੈ ਨਾ, 1 ਸੈਕਿੰਡ ਵਿੱਚ ਬ੍ਰੇਕ ਤੇ ਪੈਰ ਰੱਖੋ, ਕਰੂਜ਼ ਕੰਟਰੋਲ ਟੁੱਟ ਜਾਂਦਾ। ਜੇ ਤੁਹਾਨੂੰ ਲੱਗੇ ਕਿ ਮੇਰੀ ਰੇਸ ਵਧਣ ਲੱਗੀ, ਉਹ 1 ਸੈਕਿੰਡ ਦੇ ਵਿੱਚ ਪਤਾ ਲੱਗ ਜਾਂਦਾ। ਇਹਦੇ ਚ ਕਰੂਜ਼ ਕੰਟਰੋਲ ਦਾ ਜਿਹੜਾ ਹੈ ਨਾ, ਮੈਂ ਇਸ ਚੀਜ਼ ਨਾਲ ਐਗਰੀ ਹਾਂ, ਪਰ ਜਦ ਤੁਸੀਂ ਕਈ ਵਾਰੀ ਤੁਹਾਡੇ ਨਾਲ ਅਚਨਚੇਤ ਹੋ ਜਾਂਦਾ, ਤੁਸੀਂ ਭਮੱਤਰ ਜਾਂਦੇ ਹੋ, ਤੁਹਾਨੂੰ ਪਤਾ ਨਹੀਂ ਲੱਗਦਾ ਕਿ ਰੇਸ ਤੇ ਪੈਰ ਦੱਬਣਾ ਜਾਂ ਬ੍ਰੇਕ ਤੇ ਦੱਬਣਾ। ਬਹੁਤ ਬੰਦਿਆਂ ਨਾਲ ਹੁੰਦਾ ਹੈ। ਤੁਸੀਂ ਇੱਥੇ ਦੇਖਿਆ ਹੋਣਾ, ਇੱਥੇ ਹਾਈਵੇ ਤੇ ਐਕਸੀਡੈਂਟ ਹੁੰਦੇ, ਇੱਕ ਪਾਸੇ ਜਾ ਕੇ ਦੂਜਾ ਟਰੱਕ ਦੂਜੇ ਪਾਸੇ ਜਾ ਕੇ ਉਹ ਤੇ ਪਲਟੀ ਹੋ ਜਾਂਦਾ। ਉਹਦੀ ਵੀ ਕਾਰਨ ਇਹੀ ਹੁੰਦਾ ਬੰਦੇ ਦਾ, ਜਾਂ ਕਿਸੇ ਨੂੰ ਹਾਰਟ ਅਟੈਕ ਹੋ ਜਾਂਦਾ, ਜਾਂ ਕਿਸੇ ਦਾ ਬਲੱਡ ਸ਼ੂਗਰ ਘਟ ਜਾਂਦੀ, ਜਾਂ ਕੁਛ ਇਹੋ ਜਿਹੇ ਪੰਗੇ ਪੈਂਦੇ ਨੇ। ਉਹ ਬਾਅਦ ਚ ਪਤਾ ਲੱਗਦਾ ਬਹੁਤ ਦੇਰ ਬਾਅਦ। ਯਾਨੀ ਫਾਰ ਦਾ ਟਾਈਮ ਬੀਇੰਗ ਅਸੀਂ ਉਹਨੂੰ ਨਿੰਦੀ ਜਾਂਦੇ ਹਾਂ। ਮੈਂ ਇਹ ਨਹੀਂ ਕਹਿੰਦਾ ਵੀ ਚੰਗਾ ਕੀਤਾ ਉਹਨੇ, ਮੈਂ ਇਹ ਕਹਿੰਦਾ ਮਾੜਾ ਹੋਇਆ ਜੋ ਹੋਇਆ, ਪਰ ਸਾਨੂੰ ਟੈਕਨੀਕਲ ਪੱਖ ਤੋਂ ਉਹ ਬੰਦੇ ਦੇ ਵਿਚਾਰ ਬਾਰੇ ਵੀ ਸੋਚਣਾ ਚਾਹੀਦਾ। ਨਸ਼ਾ ਕੀਤਾ ਮਾੜੀ ਗੱਲ ਆ ਜੀ, ਉਹਨੇ ਨਸ਼ਾ ਕੀਤਾ। ਭਾਜੀ ਇਹ ਵੀ ਟੈਕਨੀਕਲ ਹੁਣ ਚਲੇ ਅਸੀਂ ਕਹਿੰਦੇ ਆ, ਫਿਰ ਸਾਨੂੰ ਰੇਡੀਓ ਤੇ ਕਹਿੰਦੇ ਤੁਸੀਂ ਇਹ ਕਾਹਦੇ ਕਹਿੰਦੇ, ਕਿੰਨੀਆਂ ਨਿਊਜ਼ ਦੇਖੋ ਚ ਕਿਹਾ ਵੀ ਉਹ ਤਾਂ ਅੰਡਰ ਇਨਫਲੂਐਂਸ ਹੈਗਾ। ਹਜੇ ਚਲੋ ਟੌਕਸੀਕੋਲੋਜੀ ਰਿਪੋਰਟ ਨਹੀਂ ਆਈਆਂ ਹਨਾ, ਤੇ ਇਸ ਕਰਕੇ ਆਪਾਂ ਨਹੀਂ ਕਹਿ ਰਹੇ ਵੀ ਕੀ ਸੀਗਾ ਹਨਾ, ਪਰ ਸਾਨੂੰ ਤਾਂ ਕਈਆਂ ਦੀ ਕਾਲ ਵੀ ਆਈ ਆ ਵੀ ਉਹ ਇਦਾਂ ਸੀ ਵੀ ਹੋ ਸਕਦਾ ਨਸ਼ਾ ਹੀ ਹੋਵੇ। ਸੋ ਆਪਾਂ ਨਹੀਂ ਕਹਿੰਦੇ ਰੇਡੀਓ ਦੇ ਉੱਤੇ, ਕਿਉਂਕਿ ਹਜੇ ਤੱਕ ਕਨਫਰਮ ਨਹੀਂ ਹੋਇਆ ਹੈਗਾ। ਪਰ 25-26 ਸਾਲ ਦਾ ਜਵਾਨ ਮੁੰਡਾ, ਉਹਨੂੰ ਕੀ ਸ਼ੂਗਰ ਹੋ ਗਈ ਹੋਣੀ ਆ ਤਾਂ ਕੀ ਹੋ ਗਿਆ ਹਨਾ, ਤੇ ਉੱਥੇ 3 ਲਾਈਟਾਂ ਆ। ਤੁਹਾਨੂੰ ਪਤਾ ਨਾ, ਪਹਿਲਾਂ ਅਸੀਂ ਪਿਛਲੇ ਵੀਕ ਪੂਰਾ ਇਹ ਡਿਸਕਸ ਕੀਤਾ, ਇਦਾਂ ਹੋ ਹੀ ਨਹੀਂ ਸਕਦਾ ਵੀ ਇੰਨੀ ਸਪੀਡ ਦੇ ਵਿੱਚ ਜਿਹੜਾ ਟਰੱਕ ਆ ਇੱਕਦਮ, ਜੇ ਲਾਈਟਾਂ ਆ ਕਿੱਦਾਂ ਇੱਕਦਮ ਸਪੀਡ ਫੜ ਗਿਆ ਹਨਾ। ਭਾਜੀ ਫੜ ਜਾਂਦਾ, ਸਪੀਡ ਫੜਦਾ, ਮੈਨੂੰ ਪਤਾ ਵਾ। ਮੈਂ ਆਪਣੇ ਇੱਕ ਨਾ ਮੇਰੇ ਵੋਲਵੋ ਦੇ ਮੂਹਰਲੇ ਪਾਸੇ ਲੱਗਿਆ ਸੀ, ਮੈਂ ਉਹਨੂੰ ਕੱਢਿਆ ਵਾ। ਮੈਂ ਜਾਂਦਾ, ਮੈਂ ਕਰੂਜ਼ ਲਾਇਆ ਹੁੰਦਾ, ਉਹ ਮਿੰਟ ਚ ਕਰੂਜ਼ ਟੁੱਟ ਜਾਂਦਾ, ਜਦੋਂ ਮੂਹਰੇ ਆ ਕੇ ਗੱਡੀ ਮੂਹਰੇ ਖੜੀ ਕਰ ਦਿੰਦਾ। ਟੁੱਟ ਜਾਂਦਾ ਕਰੂਜ਼ ਫਿਰ। ਹਾਂ ਨਹੀਂ ਆਪੇ ਨਹੀਂ ਨਾ ਸਪੀਡ ਇਹ ਵੀ ਤੁਹਾਨੂੰ ਦੱਸਿਆ ਮੈਂ ਵੀ ਦੂਜੇ ਲੋਡ ਉਹ ਲਗਾਇਆ 45 ਸਪੀਡ ਉਦਾਂ ਇਹ। ਚਲੋ ਭਾਜੀ ਦੈਟਸ ਫਾਈਨ, ਟੈਕਨੀਕਲਿਟੀ ਉਹਨਾਂ ਨੇ ਜਦੋਂ ਉਹਨਾਂ ਨੇ ਕਰਨੀ ਹੈ ਸਾਰੀ, ਉਹਦੇ ਵਿੱਚ ਜਿਹੜੀ ਉਹ ਆਊਗੀ। ਆਈ ਥਿੰਕ ਤੁਸੀਂ ਆਪਾਂ ਪ੍ਰੋਗਰਾਮ ਨੂੰ ਹੋਰ ਪਾਸੇ ਨੂੰ ਨਾ, ਜਿਹੜਾ ਉਹ ਆਪਾਂ ਹੋਰ ਪਾਸੇ ਵੱਲ ਨੂੰ ਜਾ ਰਿਹਾ ਹੈ। ਆਈ ਥਿੰਕ ਮੇਰਾ ਇਹ ਖਿਆਲ ਹੈਗਾ ਕਿ ਲੈਟਸ ਵੇਟ ਫॉर द ਇਨਵੈਸਟੀਗੇਸ਼ਨ ਟੂ ਜੀ। ਹਾਂਜੀ ਆਹ ਸਾਰਿਆਂ ਨੂੰ ਵਧੀਆ। ਅਸੀਂ ਇਹ ਕਹਿ ਸਕਦੇ ਮਾੜਾ ਹੋਇਆ, ਅਸੀਂ ਇਹ ਕਹਿ ਸਕਦੇ ਕਿਸੇ ਨੇ ਨਹੀਂ ਕਿਹਾ ਜੀ ਚੰਗਾ ਹੋਇਆ, ਸਾਰੇ ਮਾੜਾ ਹੀ ਕਹਿ ਰਹੇ ਆ ਜੀ। ਨਹੀਂ ਭਾਜੀ, ਉਦੋਂ ਅੱਗੇ ਜਿਹੜਾ ਤੁਸੀਂ ਸੁਣਦੇ ਹੋ ਨਾ ਵੀ ਉਹ ਬੰਦੇ ਨੂੰ ਇੰਨੀ ਹੋਣੀ ਚਾਹੀਦੀ ਸਜ਼ਾ, ਇਸ ਤਰ੍ਹਾਂ ਹੋਣਾ ਚਾਹੀਦਾ, ਉਹਨੇ ਸਾਡੀ ਕਮਿਊਨਿਟੀ ਨੂੰ ਨਾਮ ਬਦਨਾਮ ਕਰਦਾ। ਕੀ ਗੋਰਿਆਂ ਤੋਂ ਨਹੀਂ ਹੁੰਦੇ, ਕੀ ਕਿਸੇ ਹੋਰ ਕਮਿਊਨਿਟੀ ਤੋਂ ਨਹੀਂ ਹੁੰਦੇ? ਸਾਰਿਆਂ ਤੋਂ ਹੁੰਦੇ ਨੇ। ਬਾਰ-ਬਾਰ ਦੇਖੋ, ਜਦੋਂ ਆਪਾਂ ਤਾਂ ਆਪਣੀ ਦਾ ਜ਼ਿਆਦਾ ਫਿਕਰ ਕਰ ਸਕਦੇ ਪਰ ਤੁਸੀਂ ਇਹ ਦੇਖੋ ਨਾ, ਜੇ ਉਸ ਕਾਰ ਦੇ ਵਿੱਚ ਮੈਂ ਜਾਂ ਤੁਸੀਂ ਬੈਠੇ ਹੁੰਦੇ, ਫੇਰ ਅਗਲਿਆਂ ਨੇ ਤਾਂ ਕਹਿਣਾ ਹੀ ਆ ਨਾ ਵੀ ਸਜ਼ਾ ਹੋਣੀ ਚਾਹੀਦੀ ਵੱਧ ਤੋਂ ਵੱਧ। ਕੋਈ ਵੀ ਹੋ ਸਕਦਾ, ਤੁਸੀਂ ਵੀ ਵਕੇਸ਼ਨ ਕਰਨ ਗਏ ਹੋ, ਮੈਂ ਵੀ ਵਕੇਸ਼ਨ ਕਰਨ ਗਿਆ ਹੋ ਸਕਦਾ। ਵਕੇਸ਼ਨ ਹੀ ਕਰਨ ਗਈ ਸੀ ਵਿਚਾਰੀ। ਇੱਕ ਮਿੰਟ ਇੱਕ ਸਕਿੰਡ, ਆਪਣੇ ਹਰਜੋਤ ਭਾਈ ਨੇ ਆਖਿਆ ਵੀ ਉਹ 25-20 ਸਾਲ ਦੇ ਬੰਦੇ ਨੂੰ ਕੀ ਹੋ ਸਕਦਾ। ਆਪਾਂ ਹੀ ਰੇਡੀਓ ਤੇ ਪ੍ਰੋਗਰਾਮ ਕੀਤਾ ਸੀਗਾ ਵੀ ਜਦੋਂ ਇੰਸ਼ੋਰੈਂਸ ਲੈ ਲਓ, 28 ਸਾਲ ਦੇ ਮੁੰਡੇ ਨੂੰ ਹਾਰਟ ਅਟੈਕ ਹੋਇਆ ਸੀ, ਕਿਉਂ ਹੋ ਗਿਆ ਸੀ? ਉਹ ਆਪਾਂ ਹੀ ਕੀਤਾ ਰੇਡੀਓ 'ਚ, ਸਿਹਤ ਸੰਭਾਲ। ਤੋ ਇਹ ਗੱਲਾਂ ਨੇ ਵੀ ਚਲੋ ਠੀਕ ਆ ਭਾਜੀ, ਆਪਣੇ ਵਿਚਾਰ ਦੇਣਾ ਸੀ, ਮੈਂ ਦੱਸਦੇ ਕਿਸੇ ਨੂੰ ਚੰਗਾ ਲੱਗਿਆ, ਕਿਸੇ ਨੂੰ ਮਾੜਾ ਲੱਗਿਆ। ਚਲੋ ਲੈਟਸ ਵੇਟ ਫॉर द ਇਨਵੈਸਟੀਗੇਸ਼ਨ ਟੂ ਹੈਪਨ ਐਂਡ ਵੀ ਵਿਲ ਟਾਕ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ। ਰੂਬੀ ਸਿੰਘ ਹੁਣਾਂ ਦਾ ਰਾਜਕਰਨ ਜਿਹੜਾ ਫਿਰ ਤੋਂ ਹੈਗਾ ਕਿ ਮੈਂ ਰੂਬੀ ਸਿੰਘ, ਮੈਂ ਇਕੱਲੇ ਤੁਹਾਡੇ ਲਈ ਨਹੀਂ ਗੱਲ ਕਰ ਰਿਹਾ ਹੈਗਾ, ਮੈਂ ਸਾਰਿਆਂ ਲਈ ਜਨਰਲ ਗੱਲ ਕਰ ਰਿਹਾ ਹੈਗਾ। ਤੁਹਾਡੀ ਗੱਲ ਦਾ ਜਵਾਬ ਇਹ ਹੈਗਾ ਕਿ ਜੇ ਇਹੋ ਜਿਹੇ ਵੇਅਰ ਹਾਊਸ ਵਿੱਚ ਇਹੋ ਜਿਹੇ ਬ੍ਰੋਕਰ ਤੁਹਾਨੂੰ ਆਪਣੀ ਡਿਟੈਂਸ਼ਨ ਟਾਈਮ ਨਹੀਂ ਦਿੰਦੇ ਹੈਗੇ, 1 ਵਾਰੀ ਨਹੀਂ ਦਿੰਦੇ, 2 ਵਾਰੀ ਨਹੀਂ ਦਿੰਦੇ, ਡੋਂਟ ਡੂ ਦੇਅਰ ਲੋਡ, ਠੀਕ ਹੈ ਨਾ? ਹੋਰ ਕੋਈ ਲੋਡ ਲੱਭ ਲਓ। ਜੇ ਤੁਹਾਨੂੰ ਲੱਗਦਾ ਹੈ ਕਿ ਇਹਦਾ ਮਤਲਬ ਕਿ ਤੁਹਾਡੀ ਵੀ ਖਾਸ ਲੋੜ ਹੈਗੀ ਆ ਉਸ ਲੋੜ ਦੀ, ਤਾਂ ਤੁਸੀਂ ਉਹ ਕਰੀ ਜਾ ਰਹੇ ਹੈਗੇ। ਜੇ ਤੁਹਾਨੂੰ ਕੋਈ ਪੇ ਨਹੀਂ ਕਰ ਰਿਹਾ ਕਿਸੇ ਕਮਰੇ ਤੇ, ਉਹ ਲੋਡ ਨਾ ਕਰੋ। ਤੁਹਾਨੂੰ ਕੌਣ ਕਹਿ ਰਿਹਾ ਉਹ ਲੋਡ ਕਰਨ ਨੂੰ? ਸੋ ਇਸ ਕਰਕੇ ਪਲੀਜ਼, ਮੈਂ ਕੋਈ ਤੁਹਾਡੇ ਪਾਰਟਿਕੂਲਰ ਤੁਹਾਡੇ ਦਾ ਕੋਈ ਲੌਗ ਬੁੱਕ ਦਾ ਐਡੀਟਿੰਗ ਜਾਂ ਉਹਦੇ ਬਾਰੇ 'ਚ ਮੈਂ ਗੱਲ ਨਹੀਂ ਕਰ ਰਿਹਾ। ਮੈਂ ਓਵਰਆਲ ਗੱਲ ਕਰ ਰਿਹਾ ਹੈਗਾ ਕਿ ਅਸੀਂ ਐਡੀਟਿੰਗ ਖੁਦ ਕਰਦੇ ਹੈਗੇ ਹਾਂ, ਔਰ ਅਸੀਂ ਉਸ ਤੋਂ ਬਾਅਦ ਅਸੀਂ ਇਹ ਕਹਿੰਦੇ ਹਾਂ ਕਿ ਸਾਨੂੰ ਵੀ ਮਤਲਬ ਕਿ ਸਹੀ ਸਾਰਾ ਕੁਝ ਮਿਲਣਾ ਚਾਹੀਦਾ। ਸੋ ਇਹ ਸਿਰਫ ਤੁਹਾਡੇ ਲਈ ਨਹੀਂ, ਸਾਰਿਆਂ ਲਈ ਆ, ਰਿਮੈਂਬਰ ਦੈਟ। ਤੇ ਕਮਲਜੀਤ ਧਾਮੀ ਹੁਣਾਂ ਦਾ ਕੁਐਸਚਨ ਸੀਗਾ ਕਿ ਉਹਨਾਂ ਦੀ ਸਪੀਡ ਦੇ ਉੱਤੇ ਸਾਰੀ ਇੰਸਪੈਕਸ਼ਨ ਹੋਈ, ਉਸ ਤੋਂ ਬਾਅਦ ਉਹਨਾਂ ਦਾ ਲਾਈਟ ਹਾਈ ਲਾਈਟ ਬੀਮ ਨਾਟ ਵਰਕਿੰਗ। ਸੋ ਯਾ ਡੈਫੀਨੇਟਲੀ ਜੇ ਤੁਹਾਡੀ ਕੋਈ ਰਿਕੁਆਇਰਮੈਂਟ ਹੈਗੀ ਆ ਜਿਸ 'ਚ ਨਹੀਂ ਚੱਲਦੀ ਹੈਗੀ, ਤਾਂ ਉਹਦੇ ਵਿੱਚ ਹੋ ਸਕਦਾ ਕਿ ਉਹ ਤੁਸੀਂ ਪਾਸ ਨਾ ਕਰੋ। ਸੋ ਉਹਦੇ ਵਿੱਚ ਕੋਈ ਇਹ ਨਹੀਂ ਹੈਗਾ ਕਿ ਉਹਦੇ 'ਚ ਕੋਈ ਪ੍ਰੋਬਲਮ ਹੈਗੀ ਆ, ਬਟ ਡੈਫੀਨੇਟਲੀ ਜਿਹੜੀ ਆ ਤੁਸੀਂ ਕਰ ਸਕਦੇ ਆ, ਠੀਕ ਹੈ ਨਾ? ਬਾਕੀ ਰੂਬੀ ਸਿੰਘ ਜੀ, ਤੁਸੀਂ ਕਾਲ ਕਰ ਸਕਦੇ, ਕਾਲ ਕਰਕੇ ਗੱਲ ਕਰ ਸਕਦੇ ਆ, ਕੋਈ ਗੱਲ ਨਹੀਂ। ਇਹ ਕੋਈ ਨਹੀਂ ਹੈਗਾ ਕਿ ਆਪਾਂ ਕੋਈ ਕਿਸੇ ਨੂੰ ਪਿਨ ਪੁਆਇੰਟ ਕਰਕੇ ਕੋਈ ਜਵਾਬ ਦੇ ਰਹੇ ਆ।
ਇਹ ਰਿਐਲਿਟੀ ਹੈਗੀ। ਨਾਲੇ ਤੁਸੀਂ ਲੈਦੇ ਵੇ ਕੁਰਸੀਆਂ ਤੇ ਬਹਿ ਕੇ ਗੱਲ ਕਰਦੇ, ਹੁਣ ਨਿਊਜ਼ ਤਾਂ ਕੁਰਸੀ ਤੇ ਬਹਿ ਕੇ ਦੇ ਹੋਣੀ ਆ, ਟਰੱਕ ਤੇ ਬਹਿ ਕੇ ਤਾਂ ਨਹੀਂ ਦੇ ਹੋਣੀ। ਤੇ ਟਰੱਕ ਦਾ ਐਕਸਪੀਰੀਅੰਸ ਰਮਨ ਭਾਜੀ ਨੂੰ ਹੈਗਾ ਨਹੀਂ, 20-25 ਸਾਲ ਟਰੱਕ ਖੁਦ ਚਲਾਇਆ ਆ, ਠੀਕ ਹੈ ਵੀ ਇਦਾਂ ਨਹੀਂ ਹੈ ਠੀਕ। ਨੰਬਰ ਹੈ 408 272 5200, ਕਾਲ ਕਰ ਲਓ, ਫਿਰ ਪੁੱਛ ਲਓ ਜੋ ਵੀ ਤੁਸੀਂ ਪੁੱਛ ਲਓ ਜੀ। ਇਹ ਤਾਂ ਦੇਖੋ, ਇਹ ਤਾਂ ਜਿਹੜੀ ਰਿਐਲਿਟੀ ਆ ਉਹ ਰਿਐਲਿਟੀ ਆ, ਠੀਕ ਹੈ। 90% ਜਿਹੜੇ ਬਾਹਰ ਕੰਮ ਹੁੰਦਾ ਆ ਉਹ ਤੁਹਾਨੂੰ ਵੀ ਪਤਾ ਗਲਤ ਹੁੰਦਾ ਆ, ਸਾਨੂੰ ਵੀ ਪਤਾ ਗਲਤ ਹੁੰਦਾ ਆ। ਅਸੀਂ ਕੋਈ ਇਹਦੇ ਵਿੱਚ ਕੋਈ ਇੱਥੇ ਐਵੇਂ ਨਹੀਂ ਵੀ ਆਣ ਕੇ ਐਵੇਂ ਅਸੀਂ ਤੁਹਾਨੂੰ ਜਵਾਬ ਦੇਈ ਜਾਂਦੇ ਆ। ਹਾਂ, ਜੇ ਤੁਸੀਂ ਸਾਰੇ ਜਾਣੇ ਲੌਗ ਬੁੱਕ ਤੇ ਸਹੀ ਚੱਲਦੇ ਹੋ ਤੇ ਫਿਰ ਇਹ ਰੇਟ ਆ ਨਾ ਹੋਣ, ਫਿਰ ਆ ਏਦਾਂ ਦੀ ਜਿਹੜੀ ਕੀ ਕਹਿੰਦੇ ਹੁੰਦੇ ਆ ਬੇਕਦਰੀ ਨਾ ਹੋਵੇ ਡਾਕਟਰ ਦੀ, ਠੀਕ ਹੈ ਨਾ। ਤੁਸੀਂ ਕਹਿੰਦੇ ਆ ਕਿ ਤੁਸੀਂ ਉੱਥੇ ਚਲੇ ਜਾਂਦੇ ਆ, ਉਹ ਕਹਿੰਦੇ ਆ ਟਾਈਮ, ਡਾਕਟਰ ਕਹਿੰਦਾ ਟਾਈਮ ਪਾਓ। ਤੁਸੀਂ ਆਪਣਾ ਜੀਓ ਫੈਂਸਿੰਗ ਦੇ ਹਿਸਾਬ ਦੇ ਨਾਲ ਜਦੋਂ ਵੇਅਰ ਹਾਊਸ 'ਚ ਚਲੇ ਗਏ, ਤੁਹਾਡਾ ਵੇਟਿੰਗ ਟਾਈਮ ਉਦੋਂ ਸ਼ੁਰੂ ਹੋਣਾ ਚਾਹੀਦਾ। ਉਹ ਕਿਉਂ ਨਹੀਂ ਹੁੰਦਾ? ਕਿਉਂਕਿ ਆਪਾਂ ਲੌਗ ਬੁੱਕ ਦੀ ਜਿਹੜੀ ਪ੍ਰੋਬਲਮ ਆ, ਲੌਗ ਬੁੱਕ ਦੀ ਪ੍ਰੋਬਲਮ ਤੇ ਸਾਰੀ ਕੁਝ ਖੜਾ ਹੋ ਜਾਂਦਾ। ਪਰ ਫਿਰ ਜਸਟ ਡੋਂਟ ਟੇਕ ਇਟ ਔਨ ਯੂਰ ਸੈਲਫ, ਤੁਹਾਡੇ ਲਈ ਇਕੱਲੇ ਦੀ ਨਹੀਂ ਗੱਲ ਹੈਗੀ, ਇਹ ਸਾਰਿਆਂ ਦੀ ਹੈਗੀ ਆ। ਇਹ ਜਦੋਂ ਲੌਗ ਬੁੱਕ ਆਈ ਸੀਗੀ ਉਦੋਂ ਇਹ ਬਹੁਤ ਵੱਡਾ ਕੰਮ ਹੋਇਆ ਸੀਗਾ ਕਿ ਇਹ ਸਾਰਾ ਕੁਝ ਪ੍ਰੋਪਰ ਹੋ ਜਾਣਾ ਆ, ਵੇਟਿੰਗ ਟਾਈਮ ਮਿਲਿਆ ਕਰੂਗਾ। ਕਿਉਂਕਿ ਅਸੀਂ ਜਦੋਂ ਹੁਣ ਤੁਹਾਡੇ ਕੋਲ ਉੱਥੇ ਤੁਹਾਨੂੰ ਪਤਾ ਕਿ ਤੁਸੀਂ ਉੱਥੇ ਜੀਓ ਫੈਂਸਿੰਗ ਦੇ ਤੌਰ ਤੇ ਉੱਥੇ ਜਾ ਕੇ ਅੰਦਰ ਚਲੇ ਗਏ ਵੇਅਰ ਹਾਊਸ ਦੇ, ਤੁਹਾਡੇ ਡਿਸਪੈਚਰ ਨੂੰ ਪਤਾ ਕਿ ਤੁਸੀਂ ਉੱਥੇ 10 ਘੰਟੇ ਵੇਟ ਕੀਤੀ ਆ, ਫਿਰ ਉੱਥੋਂ ਲੋਡ ਚੱਕ ਕੇ ਤੁਹਾਨੂੰ ਫਿਰ ਲੋਕਾਂ ਨੂੰ ਕਿੱਦਾਂ 10 ਘੰਟੇ ਦਾ ਟਾਈਮ ਫਿਰ ਡਰਾਈਵ ਟਾਈਮ ਮਿਲ ਜਾਂਦਾ ਆ। ਇਹ ਚੀਜ਼ ਫਰਕ ਕਰਦੀ ਆ, ਇਹ ਚੀਜ਼ ਮੈਟਰ ਕਰਦੀ ਆ, ਔਰ ਇਹ ਚੀਜ਼ ਹੋ ਰਹੀ ਆ ਜੀ। ਮਨੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਹੈਗਾ ਜੀ, ਪਿੱਛੇ ਇੱਕ ਲਾ ਪਾਸ ਹੋਇਆ ਸੀਗਾ ਵੀ ਸ਼ਾਇਦ DMV ਦੇ ਵਿੱਚ ਜਿਹਨੇ ਲਾਇਸੈਂਸ ਲੈ ਕੇ ਆਉਣਾ, ਜੇ ਉਹਨੇ ਜਿਹੋ ਜਿਹਾ ਉਹ ਟ੍ਰੇਲਰ ਤੇ ਲਾਇਸੈਂਸ ਦੇ ਕੇ ਆਉਂਦਾ ਵੀ ਉਹੋ ਜਿਹਾ ਉਹ ਚਲਾ ਸਕਦਾ ਵਾ। ਪਰ ਮੇਰਾ ਦੇਖਿਆ ਇੱਥੇ DMV ਕੋਈ 53 ਤੇ ਦਿੰਦਾ ਹੋਊਗਾ ਜੀ ਜਾ ਕੇ ਡਰਾਈਵਿੰਗ ਟੈਸਟ, ਵੀ ਆਹ ਰੇਹੜੀਆਂ ਜਿਹੀਆਂ ਲਈ ਫਿਰਦੇ ਆ ਛੋਟੀਆਂ, ਇਹਨਾਂ ਤੇ ਲੈ ਕੇ ਮੁੜ ਕੇ ਉਹ ਟਰੱਕ ਵੱਡਾ ਲੈ ਕੇ ਆਉਂਦੇ, ਰੋਡਾਂ ਤੇ ਲੈ ਕੇ ਆਉਂਦੇ ਆ। ਫਿਰ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਕੰਟਰੋਲ ਕਿਵੇਂ ਕਰਨਾ, ਇਹਨੂੰ ਸੰਭਾਲਣਾ ਕਿਵੇਂ, ਇਹਨੂੰ ਵੀ ਕਿੰਨੇ ਤੇ ਜਾ ਕੇ ਰੁਕੂਗਾ ਜੀ। ਇਹ ਆਹੀ ਗੇੜੇ ਮੇਰੇ ਪਿੱਛੇ ਬੰਦਾ ਆਉਂਦਾ ਸੀ ਤੇਰਾ ਜੀ, ਇੱਕ ਆਪਣਾ ਇੰਡੀਅਨ ਮੁੰਡਾ। ਹੁਣ ਮੇਰੇ ਮੂਹਰੇ ਟਰੱਕ ਸਲੋ ਸੀਗਾ ਜੀ, ਹੁਣ ਜੋ ਟਰੱਕ ਹਿੱਲ ਚੜ੍ਹਦਾ ਵਾ, ਉਹ ਹਿੱਲ ਚੜ੍ਹ ਕੇ ਰਾਈਟ ਲਾਈਨ 'ਚ ਹੋਊਗਾ, ਔਰ ਪਿੱਛੇ ਮੈਂ ਜਾ ਕੇ ਉਹਨੂੰ ਪਾਸ ਕਰਕੇ ਫਿਰ ਹੋਊਗਾ। ਔਰ ਇਹ ਕੋਸ਼ਿਸ਼ ਸੀਗੀ ਮੇਰੇ ਵਿੱਚ ਲਿਆ ਕੇ ਮਾਰਾਂ ਟਰੱਕ, ਇਹਨੂੰ ਪਾਸੇ ਵੀ ਕਰਾਂ ਇਹਨੂੰ ਕਿਸੇ ਤਰੀਕੇ ਨਾਲ। ਵੀ ਇੰਨੀ ਇਹਨਾਂ ਦੇ ਹੈਗਾ ਵੀ ਮੇਰੇ ਕੋਲ ਸਹਿਣ ਸ਼ਕਤੀ ਇਹਨਾਂ ਲੋਕਾਂ ਦੇ ਵਿੱਚ ਜੀ। ਲਾਇਸੈਂਸ ਵੀ DMV ਹੋਏ ਦਿੰਦੇ ਕਾਹਤੇ ਲਾਇਸੈਂਸ ਇਹਨਾਂ ਨੂੰ ਵੇਖਣਾ। ਬਿਲਕੁਲ ਜੀ, ਮੈਂ ਤਾਂ ਹੁਣੇ ਇਹ ਗੱਲ ਕਹਿ ਕੇ ਹਟਿਆ ਵੀ ਜਿਹੜਾ ELD ਦਾ ਰੂਲ ਨਵਾਂ ਆਇਆ ਹੈਗਾ ਉਹਦੇ ਅਕੋਰਡਿੰਗਲੀ ਤੁਹਾਨੂੰ ਲਾਇਸੈਂਸ ਉਸੇ ਚੀਜ਼ ਦਾ ਮਿਲਣਾ ਜਿਹੜੀ ਚੀਜ਼ ਤੇ ਤੁਸੀਂ ਟ੍ਰੇਨਿੰਗ ਲਈ ਆ। ਇਹ ਤਾਂ ਉਹਦਾ ਕਾਨੂੰਨ ਦਾ ਬੇਸ ਹੈਗਾ ਆ, ਠੀਕ ਹੈ ਨਾ। ਉਹਦੇ ਵਿੱਚ ਮੈਂ ਇਹ FMCS ਦੇ ਕੋਲ ਕੁਐਸਚਨ ਵੀ ਚੁੱਕਿਆ ਹੈਗਾ ਭਾਜੀ ਕਿ ਜਿਹੜਾ ਸਾਡਾ ਇੰਡੀਆ ਦਾ ਆਪਾਂ ਸੌਰੀ ਤੁਹਾਨੂੰ ਇਨਕਰਪਟ ਕਰਦਾ ਵਿਚਾਰੇ, ਇੰਡੀਆ ਦਾ ਆਪਾਂ ਭੇਜਿਆ ਤਾਂ ਗੌਰਮੈਂਟ ਮਾੜੀ ਆ, ਗੌਰਮੈਂਟ ਸਾਨੂੰ ਤੰਗ ਕਰਦੀ ਆ, ਕੁੱਟਦੀ ਮਾਰਦੀ, ਸਾਡੇ ਕੰਮ ਹੈ ਨਹੀਂ। ਤੇ ਇੱਥੇ ਵੀ ਗੌਰਮੈਂਟ ਉਹੋ ਜਿਹੀ ਹੋ ਗਈ, ਜੇ ਇਹ ਨਹੀਂ ਤਾਂ ਆਪਾਂ ਇਹੋ ਜਿਹੀ ਕਰ ਦੇਣੀ ਆ। ਇਹ ਅਸੀਂ ਬਹੁਤ ਜਿਹੜੇ ਕਾਨੂੰਨ ਆ ਰਹੇ ਆ ਉਹਨਾਂ ਤੇ ਸਵਾਲ ਇਹੋ ਚੁੱਕਿਆ ਕਿ ਜਿਹੜੇ ਐਗਜ਼ਿਸਟਿੰਗ ਜਿਹੜੇ ਕਾਨੂੰਨ ਹੈਗੇ ਉਹਨਾਂ ਨੂੰ ਪਹਿਲਾਂ ਲਾਗੂ ਕੀਤਾ ਜਾਵੇ, ਬਜਾਏ ਇਹਦੇ ਕਿ ਹੋਰ ਨਵੇਂ ਕਾਨੂੰਨ ਬਣਾਏ ਜਾਣ, ਠੀਕ ਹੈ ਨਾ। ਇਸ ਚੀਜ਼ ਦੇ ਉੱਤੇ ਅਸੀਂ ਬਾਰ-ਬਾਰ FMCS ਦੇ ਨਾਲ ਗੱਲ ਕਰਦੇ ਰਹਿਣੇ ਆ, ਪਰ ਇਹਦੇ ਉੱਤੇ ਅਗੇਨ ਕਹਿੰਦੇ ਹੁੰਦੇ ਆ ਜਦੋਂ ਤੁਸੀਂ ਇਕੱਲਾ ਬੰਦਾ ਗੱਲ ਕਰਦਾ, ਜੇ ਤੁਹਾਡੀ ਸਟਰੈਂਥ ਹੈਗੀ ਆ, ਤੁਹਾਡੀ ਮੈਂਬਰਸ਼ਿਪ 50,000 ਦੀ, ਲੱਖ ਦੀ ਮੈਂਬਰਸ਼ਿਪ ਹੈਗੀ ਆ, ਤੁਹਾਡੀ ਗੱਲ ਡਿਫਰੈਂਟ ਵੇ ਨਾਲ ਸੁਣੀ ਜਾਂਦੀ ਆ, ਠੀਕ ਹੈ ਨਾ। ਸੋ ਇਸ ਕਰਕੇ ਸਾਨੂੰ ਸਾਰੇ ਪਾਸੇ ਧਿਆਨ ਰੱਖਣ ਦੀ ਲੋੜ ਹੈ। ਪਰ ਇਹ ਚੀਜ਼ਾਂ ਜਿਹੜੀਆਂ ਇਹ ਡੈਫੀਨੇਟਲੀ ਮੈਂ ਤੁਹਾਡੇ ਨਾਲ ਬਿਲਕੁਲ 100% ਐਗਰੀ ਕਰਦਾ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਜੀ। ਥੈਂਕ ਯੂ ਜੀ। ਬੰਦਿਆ ਭਾਵੇਂ ਓਕੇ, ਸਤਿ ਸ਼੍ਰੀ ਅਕਾਲ। ਹਾਂ ਸੌਰੀ, ਟਾਈਮ ਆਪਣੇ ਕੋਲ ਘੱਟ ਆ, ਕਾਲਰ ਜ਼ਿਆਦਾ। ਮੈਂ ਬੇਨਤੀ ਕਰੂੰਗਾ ਸਾਰਿਆਂ ਨੂੰ ਵੀ ਜਲਦੀ ਗੱਲ ਆਪਣੀ ਰੱਖਣ ਦੀ ਕੋਸ਼ਿਸ਼ ਕਰਿਓ ਜੀ। ਜਗਰੂਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਸੁਣਨ ਵਾਲੇ ਸਰੋਤਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੁੱਦਾ ਜੀ ਉਹੀ ਆ ਬਾਰ-ਬਾਰ ਵੀ ਮਸਲੇ ਦਾ ਹੱਲ ਕੀ ਆ। ਮਸਲੇ ਸਾਨੂੰ ਬਹੁਤ ਸਾਰੇ ਪਤਾ ਨੇ। ਮੈਂ ਹਮੇਸ਼ਾ ਬੇਨਤੀ ਕਰਦਾ ਇਹਦਾ ਹੱਲ ਇੱਕੋ ਹੀ ਆ ਵੀ ਸਾਨੂੰ ਇਕੱਠਿਆਂ ਯੂਨਾਈਟਿਡ ਹੋਣਾ ਪੈਣਾ। ਮੈਂ ਰਮਨ ਭਾਜੀ ਨਾਲ ਵੀ ਪਿਛਲੇ ਕੁਝ ਸਮਾਂ ਪਹਿਲਾਂ ਵਿਚਾਰ ਕੀਤੀ ਸੀ ਵੀ ਆਉਣ ਵਾਲੇ ਸਮੇਂ 'ਚ ਨਵੰਬਰ ਦਸੰਬਰ 'ਚ ਥੋੜ੍ਹੇ ਜਿਹੇ ਟਰੱਕਾਂ ਵਾਲੇ ਹੌਲੀ ਵਿਹਲੇ ਹੋਣ ਲੱਗ ਜਾਂਦੇ ਆ, ਖਾਸ ਕਰਕੇ ਜਨਵਰੀ ਫਰਵਰੀ ਆਪਾਂ ਹਰ ਸ਼ਹਿਰ ਦੇ ਵਿੱਚ ਵੱਡੀਆਂ ਮੀਟਿੰਗਾਂ ਕਰੀਏ ਦੁਆਰ ਤੋਂ, ਤਾਂ ਜੋ ਅਸੀਂ ਨਾਭਤਾ ਦੀ ਸਟਰੈਂਥ ਵਧਾ ਸਕੀਏ, ਸਾਡੇ ਲੋਕਾਂ ਨੂੰ ਐਜੂਕੇਟ ਕਰ ਸਕੀਏ, ਗੁਰਦੁਆਰਿਆਂ ਵਿੱਚ ਜਾਈਏ। ਤੇ ਅਦਰਵਾਈਜ਼ ਅਸੀਂ ਇਸ ਮੁਸ਼ਕਿਲਾਂ ਦਾ ਹੱਲ ਸਾਡੇ ਸਾਰਿਆਂ ਲਈ ਸਮੱਸਿਆ ਬਣੀ ਰਹਿਣੀ ਹੈ, ਕਿਉਂਕਿ ਹੁਣ ਵੀ ਸਟਿਲ ਲੋਕੀ ਉਵੇਂ ਨਵੇਂ ਬੱਚੇ ਟਰੱਕ ਬਾਏ ਕਰੀ ਜਾ ਰਹੇ ਨੇ। ਉਹਨਾਂ ਨੂੰ ਕੁਛ ਨਹੀਂ ਪਤਾ
ਉਹਨਾਂ ਨੂੰ ਰੇਟ ਦਾ ਨਹੀਂ ਪਤਾ। ਪਿਛਲੇ ਵੀਕ ਵੀ ਇੱਕ ਕਾਲਰ ਸਾਰੀ ਇਨਫੋਰਮੇਸ਼ਨ ਦੱਸ ਕੇ ਗਿਆ, ਮੈਂ ਨਾ ਦੁਹਰਾਵਾਂ, ਤੁਹਾਨੂੰ ਵੀ ਨੌਲੇਜ ਆ। ਉਸੇ ਤਰ੍ਹਾਂ ਹੀ ਲੋਕੀ ਲੌਗ ਬੁੱਕਾਂ ਨੂੰ ਹਲੇ ਵੀ ਚਲਾਈ ਜਾ ਰਹੇ ਨੇ। ਕੱਲ ਦੀ ਗੱਲ ਆ, ਮੈਨੂੰ ਇੱਕ ਮੁੰਡੇ ਦੀ ਕਾਲ ਆਈ, ਕਹਿੰਦਾ ਭਾਜੀ ਮੈਂ 7 ਗੇੜੇ ਲਾ ਲਏ, ਹੁਣ ਬਹੁਤ ਆ, ਮੈਂ ਇਕੱਲਾ ਚਲਾਉਣ ਲੱਗ ਜਾਵਾਂ। ਕਿਉਂਕਿ ਮੈਨੂੰ ਉਹ ਤਾਂ ਜਾਣਦਾ ਸੀ, ਯੰਗ ਬੱਚਾ, ਤੇ ਉਹਨੂੰ ਬੋਡੀ ਬਿਲਡਰ ਸੀ ਤੇ ਜਿਮ ਦੀ ਬੜੀ ਨੌਲੇਜ ਸੀ, ਤੇ ਮੈਨੂੰ ਜਿਮ 'ਚ ਮਿਲਿਆ ਸੀ ਤੇ ਮੈਨੂੰ 5-6 ਮਹੀਨੇ ਜਿਮ ਦੇ ਵਿੱਚ ਟ੍ਰੇਨਿੰਗ ਦਿੰਦਾ ਰਿਹਾ। ਮੈਂ ਉਹਨੂੰ ਇੱਕ ਸਵਾਲ ਕੀਤਾ, ਮੈਂ ਕਿਹਾ ਵੀ ਤੂੰ ਮੈਨੂੰ 7 ਦਿਨ ਜੇ ਟ੍ਰੇਨਿੰਗ ਦੇ ਕੇ ਤੈਨੂੰ ਲੱਗਦਾ ਸੀ ਵੀ ਮੈਂ 7 ਦਿਨਾਂ ਬਾਅਦ ਜਿਹੋ ਜੀ ਤੇਰੀ ਬੋਡੀ ਆ ਮੈਂ ਬਣਾ ਲੈਂਦਾ, ਜਿਹੋ ਜੀ ਤੇਰੇ ਕੋਲ ਨੌਲੇਜ ਆ ਮੈਂ ਲੈ ਲੈਂਦਾ? ਕਹਿੰਦਾ ਜੀ ਨਹੀਂ ਜੀ, 7 ਮਹੀਨਿਆਂ 'ਚ ਜਾ ਕੇ ਕਹਿੰਦਾ ਬਈ ਸਾਨੂੰ ਕਹਿੰਦਾ 7-7 ਸਾਲ ਲੱਗ ਗਏ ਇੰਨੇ ਟਾਈਮ। ਮੈਂ ਕਿਹਾ ਫਿਰ ਤੂੰ ਕਿੱਦਾਂ ਸੋਚਦਾ ਵੀ 7 ਗੇੜਿਆਂ 'ਚ ਤੂੰ ਸਿੰਗਲ ਚਲਾ ਲੇਗਾ? ਤੈਨੂੰ ਹਾਈਵੇ ਬਾਰੇ ਨੌਲੇਜ ਹੋਊਗੀ, ਤੈਨੂੰ ਇੱਥੇ ਗੱਡੀ ਚਲਾਉਣ ਬਾਰੇ ਤੂੰ ਸਿੱਧਾ ਲਾਇਸੈਂਸ ਲਿਆ, ਕਾਰ ਨਹੀਂ ਚਲਾਈ, ਤੁਸੀਂ ਟਰੱਕ ਤੇ ਚਲੇ ਜਾਂਦੇ ਆ ਬੱਚੇ ਜਿੰਨੇ ਵੀ ਨੇ, ਕਿਉਂਕਿ ਕਾਰ ਦਾ ਲਾਇਸੈਂਸ ਲੈ ਕੇ ਜਦ ਹੀ ਨਾਲ ਹੀ ਇਹ ਦੂਜੀ ਲੈ ਲੈਂਦੇ ਆ। ਸੋ ਮੁਸ਼ਕਲਾਂ ਬਹੁਤ ਨੇ, ਟ੍ਰੇਨਿੰਗ ਦੀ ਲੋੜ ਆ ਬੱਚਿਆਂ ਨੂੰ। ਜਦੋਂ ਗੱਲ ਸਕੂਲਾਂ ਦੀ ਆਪਾਂ ਕਰਦੇ ਹਾਂ, ਸਕੂਲਾਂ ਦੇ ਵਿੱਚ ਵੀ ਮਸਲੇ ਇਹੀ ਨੇ। ਮੇਰੀ ਸਕੂਲ ਵਾਲੇ ਸਾਡੇ ਫਰੀਜ਼ਨੋ ਦੇ ਇੱਕ ਕਾਫੀ ਨਾਮਵਰ ਸਕੂਲ ਆ, ਉਹਦੇ ਨਾਲ ਗੱਲ ਹੋਈ। ਮੈਂ ਕਿਹਾ ਵੀ ਭਰਾਵਾ ਤੁਸੀਂ ਟ੍ਰੇਨਿੰਗ ਪ੍ਰੋਪਰ ਨਹੀਂ ਦਿੰਦੇ। ਉਹ ਕਹਿੰਦੇ ਭਾਜੀ ਸਾਡੇ ਕੋਲ ਲੈਣ ਕੌਣ ਆਉਂਦਾ ਟ੍ਰੇਨਿੰਗ? ਕਹਿੰਦਾ ਅਸੀਂ ਰੱਖੇ ਆ ਬੰਦੇ, ਮੈਂ ਕਲਾਸਾਂ, ਮੈਂ ਲੈਕਚਰ ਦਿੱਤੇ ਆ, ਮੇਰੇ ਕੋਲ ਇੰਨੇ ਸਾਲ ਦਾ ਟ੍ਰੇਨਿੰਗ ਦਾ ਐਕਸਪੀਰੀਅੰਸ ਆ, ਬੱਚੇ ਸੁਣਨਾ ਹੀ ਨਹੀਂ ਚਾਹੁੰਦੇ। ਉਹ ਕਹਿੰਦੇ ਕਿ ਲਾਇਸੈਂਸ ਦਵਾਓ, ਬਾਕੀ ਕੰਮ ਸਾਡਾ ਵਾ। ਸੋ ਇਹ ਕਿਤੇ ਨਾ ਕਿਤੇ ਸਿਸਟਮ ਬਹੁਤ ਵੱਡੇ ਲੈਵਲ ਤੇ ਵਿਗੜਿਆ ਹੋਇਆ। ਜਿਹੜੀ ਇੱਥੇ ਸਾਡੇ ਐਰੀਜ਼ੋਨਾ ਦੇ ਅਸੀਂ ਇੱਕ ਐਕਸੀਡੈਂਟ ਨੂੰ ਲੈ ਕੇ ਆਰਗੂਮੈਂਟ ਕਰੀ ਜਾਈਏ ਇੱਕ ਦੂਜੇ ਨਾਲ, ਚੰਗਾ ਸੀ ਉਹ ਮਾੜਾ ਸੀ, ਭਾਈ ਗਲਤੀਆਂ ਮੈਨੂੰ, ਮੈਂ ਹੁਣ ਐਸਐਲ ਟਰੱਕ ਦੀ ਸੀਟ ਤੇ ਬੈਠਾ, ਮੈਨੂੰ 18 ਸਾਲ ਹੋ ਗਏ ਟਰੱਕ ਚਲਾਉਂਦੇ, ਮੈਨੂੰ ਪਤਾ ਸਾਡੀਆਂ ਗਲਤੀਆਂ ਕੀ ਨੇ, ਪਰ ਉਹਨਾਂ ਨੂੰ ਸੁਧਾਰਨ ਵਾਸਤੇ ਸਾਡੇ ਬੱਚਿਆਂ ਨੂੰ ਐਜੂਕੇਟ ਕਰਨਾ ਪੈਣਾ। ਨਾਲ ਬਿੱਲਾਂ ਦੀ ਗੱਲ ਕੀਤੀ ਆ ਰਮਨ ਭਾਜੀ ਨੇ, ਭਾਜੀ ਅਸੀਂ ਇੱਥੇ ਬੜਾ ਰੌਲਾ ਪਾਉਂਦੇ ਆ, ਆਹ ਸਟੋਰਾਂ ਵਾਲਿਆਂ ਨੇ ਦੇਖੋ ਕਿਵੇਂ ਕੱਟ ਦਿਖਾ ਲਿਆ। ਉਹ ਤਾਈਓ ਮਸਲੇ ਹੱਲ ਕਰਵਾ ਰਹੇ ਨੇ ਨਾ। ਜਦੋਂ ਵੀ ਸਾਡੇ ਬਿੱਲ ਆਉਂਦੇ ਨੇ, ਸਾਡੇ ਲੋਕਾਂ ਨੂੰ ਸਟੋਰਾਂ ਵਾਲੇ ਸਾਡੇ ਟਰੱਕਾਂ ਵਾਲਿਆਂ ਨਾਲੋਂ ਐਜੂਕੇਸ਼ਨ 'ਚ ਜ਼ਿਆਦਾ ਗੁੱਡ ਨੇ, ਇਹ ਮੰਨਣੀ ਪਊ ਗੱਲ। ਕਿਉਂ? ਕਿਉਂਕਿ ਉਹ ਜਿਹੜੇ ਸਟੋਰਾਂ ਦੇ ਵਿੱਚ ਫਿਰ ਵੀ ਲਿਸਟ ਪੜ੍ਹਦਾ ਕੰਮ ਟਰੱਕਾਂ ਨਾਲੋਂ ਜ਼ਿਆਦਾ ਆ। ਟਰੱਕ ਡਰਾਈਵਰ ਉਸ ਲੈਵਲ ਤੱਕ ਨਹੀਂ ਹੈਗੇ ਵੀ ਜਾ ਕੇ ਆਨਲਾਈਨ ਕੋਈ ਵੀ ਫਾਰਮ ਭਰ ਦੇਣਾ। ਚਲੋ ਆਪਾਂ ਸਾਰਿਆਂ ਨੂੰ ਤਾਂ ਨਹੀਂ ਕਹਿ ਸਕਦੇ। ਹਾਂਜੀ ਭਾਜੀ। ਨਹੀਂ, ਕਾਫੀ ਹੱਦ ਤੱਕ ਦੇਖੋ ਵੀਰ ਜੀ, 80% ਮੈਂ ਮੰਨ ਕੇ ਚੱਲਦਾ, ਕਿਉਂਕਿ ਮੇਰਾ ਆਪਣੇ ਕਰਨ ਰਾਜ ਭਾਜੀ ਮੇਰਾ ਇਹਨਾਂ ਨਾਲ ਬਾਹ ਪੈਂਦਾ ਨਾ ਰੋਜ਼। ਜੀ ਜੀ। ਮੇਰੇ ਕੋਲ 4-5 ਡਰਾਈਵਰ ਉਹ ਨੇ ਜਿਨ੍ਹਾਂ ਨੂੰ ਬਸ ਸਾਈਨ ਪੜ੍ਹਨ ਮੁਸ਼ਕਿਲ ਨਾਲ ਪਾਸ ਕੀਤੇ ਹੋਏ ਲਾਇਸੈਂਸ ਨੇ। ਹੁਣ ਉਹ ਠੀਕ ਹੈ ਅੰਗਰੇਜ਼ੀ ਪੜ੍ਹ ਲੈਂਦੇ, ਪਰ ਆਨਲਾਈਨ ਅੱਜ ਐਪ ਚੱਲ ਪਏ ਨੇ, ਹਰ ਇੱਕ ਬੰਦਾ ਟਰੈਕਿੰਗ ਭਾਲਦਾ, ਉਹਨੂੰ ਟਰੈਕਿੰਗ ਨਹੀਂ ਆਉਣ ਹੁੰਦੀ। ਸੋ ਮੈਂ ਉਹਨਾਂ ਦੇ ਫੋਨਾਂ 'ਚ ਐਪ ਡਾਊਨਲੋਡ ਕਰਵਾਏ ਹੋਏ ਨੇ, ਆਪ ਜਾ ਕੇ ਕਰਨੀ ਪੈਂਦੀ ਆ। ਸੋ ਮੁਸ਼ਕਿਲਾਂ ਹਨ, ਉਹਨਾਂ ਤੋਂ ਸਾਈਨ ਅਪ ਨਹੀਂ ਹੋਣੇ। ਉਹਨਾਂ ਵਾਸਤੇ ਸਾਨੂੰ ਇਕੱਠਿਆਂ ਹੋ ਕੇ ਇਸ ਸੰਸਥਾ ਦੇ ਮੈਂਬਰ ਬਣਾਉਣਾ ਪੈਣਾ, ਵੀ ਸੰਸਥਾ ਦੀ ਉਹ ਐਡੀ ਪਾਵਰ ਹੋ ਜਾਵੇ ਉਹ ਤੁਹਾਡੇ ਲਈ ਆਵਾਜ਼ ਚੱਕ ਸਕੇ। ਸੋ ਇਹ ਪੱਖ ਹੈਗਾ। ਇੱਕ ਰਮਨ ਭਾਜੀ ਮੇਰਾ ਹੋਰ ਸਵਾਲ ਆ ਤੁਹਾਨੂੰ ਬੇਨਤੀ, ਮੈਂ ਕਾਫੀ ਸਮਾਂ ਲੈ ਲਿਆ, ਵੀ ਇੱਕ ਤਾਂ ਅਸੀਂ ਮੁਸ਼ਕਿਲਾਂ ਆਉਂਦੀਆਂ ਨੇ ਵੀ ਹਾਂ ਡਰਾਈਵਰ ਦੇ ਕਿਸੇ ਨੇ ਪੈਸੇ ਮਾਰਨੇ, ਉਹ ਤੇ ਆਮ ਗੱਲ ਹੁੰਦੀ ਆ, ਪਰ ਚਲੋ ਡਰਾਈਵਰ ਬਹੁਤ ਸਾਰੀਆਂ ਗਲਤੀਆਂ ਕਰਕੇ ਜਾਂ ਕਹਿ ਲਓ ਵੀ ਇਦਾਂ ਦਾ ਕੁਝ ਭੰਨ ਤੋੜ ਕਰਕੇ ਭੱਜ ਜਾਂਦੇ ਆ। ਕਿ ਉੱਥੇ ਵੀ ਜਿੱਦਾਂ ਹੁਣ ਭੈਣ ਜੀ ਨੇ ਦੱਸਿਆ ਕਿ ਡਰਾਈਵਰ ਨੇ ਚੈੱਕ ਲਾਈ ਤੇ ਇਹ ਉਹ ਕਰ ਲਿਆ, ਬੜੀਆਂ ਇਦਾਂ ਦੀਆਂ ਮੁਸ਼ਕਲਾਂ ਆਉਂਦੀਆਂ ਨੇ ਕੰਪਨੀਆਂ ਨੂੰ ਵੀ। ਕਿ ਡਰਾਈਵਰ ਨੂੰ ਵੀ ਕਿਸੇ ਤਰ੍ਹਾਂ ਆਪਾਂ ਕੋਰਟ 'ਚ ਜਾ ਸਕਦੇ ਹਾਂ, ਜਾਂ ਕੋਈ ਜੇ ਐਪਲ ਵੱਡਾ ਕਰਕੇ ਡਰਾਈਵਰ ਟਰੱਕ ਛੱਡ ਕੇ ਭੱਜ ਜਾਂਦਾ ਵੀ ਮੈਂ ਨਹੀਂ ਜੀ ਚਲਾਉਣਾ, ਕੀ ਕਰ ਸਕਦੇ ਹਾਂ ਕਾਨੂੰਨੀ ਤੌਰ ਤੇ? ਕੋਈ ਸਲਾਹ ਦਿਓ ਤਾਂ ਵੀ। ਹਾਂਜੀ ਦੇਖੋ ਥੈਂਕ ਯੂ। ਆਪਣਾ ਭਾਜੀ 2-3 ਗੱਲਾਂ ਹੈਗੀਆਂ ਜਿਹੜੀਆਂ ਇੱਕ ਕੰਮ ਹੈਗਾ ਜਿਹੜਾ ਕਿ ਕਰ ਸਕਦੇ ਹੈਗੇ ਆ। ਸਾਰਿਆਂ ਨੂੰ ਵੱਡੀ ਚੀਜ਼ ਹੈਗੀ ਹੈ ਕਿ ਤੁਹਾਡੀ ਡਰਾਈਵਰ ਦੀ ਜਿਹੜੀ ਫਾਈਲ ਹੈਗੀ ਆ, ਜਦੋਂ ਡਰਾਈਵਰ ਛੋਟੀਆਂ ਗਲਤੀਆਂ ਹੁੰਦੀਆਂ, ਛੋਟੇ ਕੰਮ ਹੁੰਦੇ ਆ, ਉਹ ਤੁਹਾਡੀਆਂ ਫਾਈਲ ਦੇ ਵਿੱਚ ਨੋਟੀਫਿਕੇਸ਼ਨ ਹੋਣੀ ਚਾਹੀਦੀ ਆ। ਉਹ ਜਿਹੜਾ ਇੱਕ ਆਪਣਾ ਉਹਨੂੰ ਕਹਿੰਦੇ ਇਵੈਂਟ ਦਰਜ ਹੋਣਾ ਚਾਹੀਦਾ ਕਿ ਅੱਜ ਆਹ ਗੱਲ ਹੋਈ, ਮੈਂ ਰਿਟਨ ਵਾਰਨਿੰਗ ਦਿੱਤੀ, ਅੱਜ ਆਹ ਗੱਲ ਹੋਈ, ਮੈਂ ਵਰਬਲ ਵਾਰਨਿੰਗ ਦਿੱਤੀ। ਉਸ ਤੋਂ ਬਾਅਦ ਜਿਹੜੇ ਇੰਸੀਡੈਂਟ ਉਹ ਡਰਾਈਵਰ ਕਰਦਾ ਉਹ ਤੁਹਾਡੀ ਫਾਈਲ ਦੇ ਵਿੱਚ ਹੋਣੇ ਚਾਹੀਦੇ ਆ। ਸੈਕਿੰਡ ਥਿੰਗ ਹੈ, ਜਦੋਂ ਤੁਸੀਂ ਡਰਾਈਵਰ ਹਾਇਰਿੰਗ ਕਰਨੀ ਆ, ਉਦੋਂ ਬੈਕਗਰਾਊਂਡ ਚੈੱਕ ਕਰਨਾ, ਉਦੋਂ ਡਰਾਈਵਰ ਦੇ ਪ੍ਰੀਵੀਅਸ ਇੰਪਲੋਇਰ ਨੂੰ ਕਾਲ ਕਰਨੀ ਆ ਔਰ ਉਹ ਕੋਲ ਰੀਅਲ ਜਿਹੜੀ ਰਿਪੋਰਟ ਲੈਣੀ ਕਿ ਇਹਨੇ ਕੀ ਕੀਤਾ ਆ। ਜਿਹੜੀਆਂ ਪ੍ਰੋਬਲਮਸ ਇਹ ਹੈਗੀਆਂ ਕਿ ਤੁਸੀਂ ਗੋਰਿਆਂ ਦੀ ਕਮਿਊਨਿਟੀ ਦੇ ਵਿੱਚ, ਚਲੋ ਆਪਾਂ ਡਰਾਈਵਰ ਦੀ ਜੋਬ ਵੀ ਛੱਡ ਦਈਏ, ਹੋਰ ਜੋਬਾਂ ਜਿਹੜੀਆਂ ਮੇਨ ਜੋਬਾਂ ਹੈਗੀਆਂ ਉਹਨਾਂ ਦੇ ਵਿੱਚ ਤੁਹਾਡੇ ਕੋਲੋਂ ਇੱਕ ਜੋਬ ਤੇ ਕੋਈ ਗਲਤੀ ਹੋ ਜਾਂਦੀ ਆ, ਨੈਕਸਟ ਜੋਬ ਤੁਹਾਨੂੰ ਲੈਣੀ ਪਤਾ ਕਿੰਨੀ ਔਖੀ ਹੋ ਜਾਂਦੀ ਆ। ਸਾਡੇ ਕੋਲ ਆਪਣੇ ਫ੍ਰਿਜ਼ਨੋ ਦੇ ਮੇਨ ਇੰਸ਼ੋਰੈਂਸ ਵਾਲੇ ਜਿਹੜੇ ਬ੍ਰੋਕਰ ਆ, ਉਹਨਾਂ ਨੇ ਮੈਨੂੰ ਦੱਸਿਆ ਸੀਗਾ ਕਿ ਇੱਕ ਡਰਾਈਵਰ ਨੇ 1 ਮਹੀਨੇ ਦੇ ਵਿੱਚ ਇੱਕ ਟਰੱਕ ਨੂੰ ਟੋਟਲ ਕੀਤਾ, ਉਹ ਦੂਜੀ ਕੰਪਨੀ ਕੋਲ ਚਲਾ ਗਿਆ, ਉਹਨਾਂ ਨੇ ਉਹਨੂੰ ਹਾਇਰ ਕਰ ਲਿਆ, ਉਹਨੇ 1.5 ਮਹੀਨੇ ਬਾਅਦ ਉਹਦਾ ਟਰੱਕ ਟੋਟਲ ਕਰਤਾ, ਤੀਜੀ ਕੰਪਨੀ ਕੋਲ ਹਾਇਰ ਕਰ ਲਿਆ,
ਤੀਜੀ ਕੰਪਨੀ ਦਾ ਟਰੱਕ ਉਹਨੇ ਟੋਟਲ ਕਰਤਾ 3.5 ਮਹੀਨਿਆਂ ਚ ਉਹਨੇ 3 ਟਰੱਕ ਟੋਟਲ ਕੀਤੇ ਤੇ ਜਿਹੜੇ ਉਹ ਤਿੰਨੇ ਕੰਪਨੀ ਓਨਰ ਸੀਗੇ ਉਹ ਸ਼ਾਮ ਨੂੰ ਇਕੱਠੇ ਬਹਿ ਕੇ ਰੋਟੀ ਖਾਂਦੇ ਸੀਗੇ। ਸੋ ਇਹ ਪ੍ਰੋਬਲਮ ਹੈ ਸਰ। ਇਸ ਪ੍ਰੋਬਲਮ ਦਾ ਹੱਲ ਇਹ ਹੈਗਾ ਕਿ ਡੂ ਪ੍ਰੋਪਰ ਹਾਇਰਿੰਗ, ਡੂ ਪ੍ਰੋਪਰ ਬੈਕਗਰਾਊਂਡ ਚੈੱਕ, ਡੂ ਪ੍ਰੋਪਰ ਥਿੰਗ ਫॉर ਡਰਾਈਵਰ ਦੇ ਲਈ। ਸੋ ਜੇ ਡਰਾਈਵਰ ਕਿਤੇ ਗਲਤੀ ਕਰਦਾ ਆ, ਜੇ ਹੁਣ ਦੂਜੀ ਕੰਪਨੀ ਜੇ ਦੂਸਰੀ ਕੰਪਨੀ ਉਹ ਆਪਣੀ ਉਹਦੀ ਰਿਪੋਰਟ ਲੈਂਦੀ ਆ ਤੇ ਉਹ ਕਹਿੰਦੇ ਜੀ ਭਾਈ ਸਾਡਾ ਤਾਂ ਇਹਨੇ ਟਰੱਕ ਟੋਟਲ ਕਰਤਾ, ਸਾਡਾ ਟਰੱਕ ਉੱਥੇ ਫਲੋਰੀਡਾ ਛੱਡ ਕੇ ਚਲਾ ਗਿਆ, ਤੇ ਡੂ ਯੂ ਥਿੰਕ ਕਿ ਦੂਜੀ ਕੰਪਨੀ ਨੂੰ ਉਹਨੂੰ ਹਾਇਰ ਕਰਨਾ ਚਾਹੀਦਾ? ਜੇ ਅਸੀਂ ਇਹ ਆਪਣੀ ਡੂ ਡਿਲੀਜੈਂਸ ਕਰੀਏ, ਆਪਣੀ ਪ੍ਰੋਪਰ ਕੀ ਕੰਮ ਕਰੀਏ ਤੇ ਸਾਨੂੰ ਲੋੜ ਹੀ ਨਹੀਂ ਪੈਣੀ ਕਿਸੇ ਰਿਪੋਰਟ ਦੀ। ਹਾਂ, ਜੇ ਕੋਈ ਡਰਾਈਵਰ ਅਨਨੈਸੈਸਰੀਲੀ ਕੋਈ ਨੁਕਸਾਨ ਕਰਕੇ ਜਾਂਦਾ, ਕੁਝ ਵੀ, ਉਹ ਸਿਵਲ ਕੋਰਟ ਦੇ ਵਿੱਚ ਤੁਸੀਂ ਉਹਦੇ ਜਾ ਸਕਦੇ ਹੋ। ਉਹਦੇ ਥੈਂਕ ਯੂ ਭਾਜੀ। ਅਗਲੇ ਕਾਲਰ ਰਣਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਰਣਜੀਤ ਜੀ। ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ, ਸਾਰੀ ਰੇਡੀਓ ਟੀਮ ਨੂੰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਆਪਦਾ ਦੱਸਦਾ ਜੀ ਕੁਐਸਚਨ। ਮੈਂ 97 ਤੇ ਮੰਡੇ ਆਉਂਦਾ ਸੀਗਾ ਜੀ, ਮੈਨੂੰ ਵਧੀਆ। ਟਰੱਕ ਨੇ ਪਾਸ ਕੀਤਾ। ਉਹਦਾ ਹੈਗਾ HR ਕੰਪਨੀ ਆ ਕੋਈ, ਤੇ ਆਪਣਾ ਸਰਦਾਰ ਮੁੰਡਾ, ਪੱਗ ਬੰਨੀ ਆ, 40 ਸਾਲ ਦੀ ਉਮਰ ਆ। ਉਹ ਮੈਨੂੰ ਪਾਸ ਕਰਕੇ ਮੂਹਰੇ ਉਹ ਟਰੱਕ ਡੋਲਣ ਲੱਗ ਗਿਆ ਤੇ ਬ੍ਰੇਕਾਂ ਮਾਰਨ ਲੱਗ ਗਿਆ ਜੀ ਉਹ ਵਾਰ-ਵਾਰ। ਮੈਂ ਆਪਦਾ ਟਰੱਕ ਪਿੱਛੇ ਕੰਟਰੋਲ ਕਰਦਾ ਆਇਆ, ਪਿੱਛੇ ਉਹ ਤੋਂ ਰਿਹਾ 500 ਗਜ। ਆਖਰ ਨੂੰ ਉਹਨੇ 2 ਮਿੰਟ ਵਿੱਚ ਉਹ ਟਰੱਕ ਰਾਈਟ ਸਾਈਡ ਥੱਲੇ ਜਾ ਉਤਰਿਆ ਜੀ। ਥੱਲੇ ਉਤਰਨ ਤੇ ਉਹਨੇ ਟਰੱਕ ਨੂੰ ਭਜਾਈ ਗਿਆ ਕੱਚੇ ਥਾਂ ਤੇ, ਜਾਣੀ 4-5 ਕਿੱਲੇ ਜਾ ਕੇ ਉਹਦਾ ਟਰੱਕ ਰੁਕ ਗਿਆ। ਪਰ ਸਾਡੀ ਇੰਨੀ ਮਿੱਟੀ ਹੋ ਗਈ, ਅਸੀਂ 1 ਕਿੱਲਾ ਜਾਣੀ 100 ਗਜ ਤੋਂ ਵੱਧ ਉਸ ਧੂੜ ਦੇ ਵਿੱਚ ਗਏ। ਸਾਨੂੰ ਕੱਖ ਨਹੀਂ ਸੀ ਦਿੰਦਾ, ਪਰ ਸਾਡਾ ਬਚਾਅ ਹੋ ਗਿਆ ਰੱਬ ਕਰਕੇ। ਮੇਰੇ ਉਹ ਸੈਂਸਰ ਲੱਗਿਆ ਕਿ ਟਰੱਕ ਕੰਟਰੋਲ 'ਚ ਹੋ ਗਿਆ, ਮੈਂ ਵਾਲ ਬਚ ਗਿਆ। ਉਹ ਮੁੰਡਿਆ ਰੰਗ ਪੀਲਾ ਹੋ ਗਿਆ। ਮੈਂ ਉਹਨੂੰ ਕਢਾ ਕੇ ਪਾਣੀ ਦੀ ਬੋਤਲ ਦਿੱਤੀ, ਨਾਲੇ ਮੈਂ ਕਿਹਾ ਤੂੰ ਮਾਰਨਾ ਸੀ ਨਾਲੇ ਮੈਂ ਮਾਰਨਾ ਸੀ। ਇਹਨਾਂ ਨੂੰ ਥੋੜਾ ਜਿਹਾ ਕੁਐਸਚਨ ਕਰੋ ਵੀ ਬਹਿ ਕੇ ਖਾ ਲਓ, ਕਿਤੇ ਖੜ ਜਾਓ, ਸਟਾਪ ਕਰ ਲਓ 10 ਮਿੰਟ। ਜ਼ਿੰਦਗੀ ਨਾਲ ਕੋਈ ਚੀਜ਼ ਚੰਗੀ ਨਹੀਂ। ਆਹ ਕੁਐਸਚਨ ਬਾਈ ਜੀ ਮੇਰਾ। ਥੈਂਕ ਯੂ ਜੀ, ਧੰਨਵਾਦ ਜੀ। ਸੋ ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਆ, ਸਾਡਾ ਮੇਨ ਪ੍ਰੋਗਰਾਮ ਇਹ ਕਰਨ ਦਾ ਮਕਸਦ ਇਹੀ ਆ ਵੀ ਇੱਕ ਦੂਜੇ ਨੂੰ ਐਜੂਕੇਸ਼ਨ ਮਿਲੇ, ਇੱਕ ਦੂਜੇ ਨੂੰ ਕਿਹੜੇ ਕੁਐਸਚਨ ਆ, ਕਿਸੇ ਨੂੰ ਹਾਂ ਵੀ ਕੀ ਹੈਗਾ, ਕਿੱਥੇ ਹੈਲਪ ਮਿਲ ਸਕਦੀ ਹੈਗੀ ਆ। ਸੋ ਮੇਨ ਮਕਸਦ ਸਾਡਾ ਇਹੀ ਆ, ਹੋਰ ਇਹ ਤੋਂ ਵੱਧ ਕੁਛ ਨਹੀਂ ਹੈ। ਕਿਉਂਕਿ ਬਹੁਤ ਸਾਰੇ ਨਵੇਂ ਲੋਕ ਇਸ ਇੰਡਸਟਰੀ ਜਾਂਦੇ, ਉਹਨਾਂ ਨੂੰ ਨੌਲੇਜ ਨਹੀਂ ਹੁੰਦਾ, ਤੇ ਮਿਲਦੇ ਵੀ ਆ ਸਾਨੂੰ ਜਦੋਂ ਵੱਖ-ਵੱਖ ਨਗਰ ਕੀਰਤਨਾਂ ਤੇ ਜਾਈਦਾ ਵੀ ਭਾਈ ਸਾਨੂੰ ਨੌਲੇਜ ਬਹੁਤ ਮਿਲਿਆ ਹੈ ਜੀ। ਸਮਾਂ ਸਮਾਪਤ ਹੈ, ਮਾਫੀ ਚਾਹੁੰਦੇ ਹਾਂ, ਹੋਰ ਕਾਲਸ ਆਪਾਂ ਨਹੀਂ ਲੈ ਸਕਾਂਗੇ। ਅਗਲੇ ਪ੍ਰੋਗਰਾਮ ਦੇ ਵਿੱਚ ਕਾਫੀ ਦੇਰੀ ਹੋ ਜਾਣੀ ਆ, ਤੇ ਆਪਾਂ ਅਗਲਾ ਪ੍ਰੋਗਰਾਮ ਰਮਨ ਜੀ, ਸਭ ਤੋਂ ਪਹਿਲਾਂ ਥੈਂਕ ਯੂ, ਮਿਹਰਬਾਨੀ, ਤੇ ਅਗਲੀ ਵਾਰੀ ਮਿਲਦੇ ਹਾਂ ਜੀ ਫਿਰ ਆਪਾਂ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਤੇ ਹਜ਼ੂਰ ਜੀ, ਆਪਾਂ ਵੀ ਇਜਾਜ਼ਤ ਲੈਂਦੇ ਹਾਂ। ਇਸ ਤੋਂ ਅਗਲਾ ਪ੍ਰੋਗਰਾਮ ਆਊਗਾ ਮਸੂਦ ਮੱਲੀ ਜੀ ਹੁਣਾਂ ਦਾ। ਮੈਂ ਆਵਾਂਗਾ ਨਾਲ ਹਨੇਰੀਆਂ ਦੇ, ਤੇ ਇਸ ਤੋਂ ਬਾਅਦ ਦੇ ਵਿੱਚ ਨਜ਼ਰੀਆ ਪ੍ਰੋਗਰਾਮ 11:30 ਵਜੇ ਤੋਂ 1 ਵਜੇ ਤੱਕ, 1 ਤੋਂ 2:30 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਕੁਝ ਗੱਲਾਂ ਕੁਝ ਗੀਤ। 2:30 ਵਜੇ ਜਿਹੜਾ ਪ੍ਰੋਗਰਾਮ ਆ ਅੱਜ ਵੀਰਵਾਰ ਨੂੰ ਆ, ਸਿਹਤ ਸੰਭਾਲ ਦਾ ਜਿਹੜਾ ਜਗਵੀਰ ਸਿੰਘ ਹੁਣਾਂ ਦੇ ਨਾਲ, ਤੇ ਫਿਰ 3 ਤੋਂ 4 ਵਜੇ ਦੇ ਵਿੱਚ ਸਾਂਝੀ ਸੱਥ ਪ੍ਰੋਗਰਾਮ, 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਇਤਿਹਾਸ ਦੇ ਝਰੋਖੇ ਚੋਂ, ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਹੋਵੇਗਾ। 6 ਤੋਂ 8 ਵਜੇ ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਆਪਾਂ ਸਰਵਣ ਕਰਾਂਗੇ। 8 ਤੋਂ 8:30 ਦੀਪਕ ਸ਼ਰਮਾ ਚਨਾਰਥਲ ਹੁਣਾਂ ਦੇ ਨਾਲ ਪ੍ਰੋਗਰਾਮ ਹੋਵੇਗਾ ਖਬਰ ਤੇ ਨਜ਼ਰ, ਤੇ ਫਿਰ ਰਾਤ ਨੂੰ ਉਸ ਪ੍ਰੋਗਰਾਮ ਤੋਂ ਬਾਅਦ 'ਚ 10 ਵਜੇ ਤੱਕ ਪਾਣੀ 'ਚ ਮਧਾਣੀ ਪ੍ਰੋਗਰਾਮ ਲੈ ਕੇ ਬਾਤਾਂ ਬੁਝਾਰਤਾਂ ਵਾਲਾ ਜਿਹੜਾ ਆ ਉਹ ਪ੍ਰੋਗਰਾਮ ਪੇਸ਼ ਕੀਤਾ ਜਾਊਗਾ। ਇੱਦਾਂ ਹੀ ਪ੍ਰੋਗਰਾਮ ਜਿਹੜੇ ਚੱਲਦੇ ਰਹਿਣਗੇ। ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੇ ਪਿਆਰ ਸਤਿਕਾਰ ਸਾਂਝੀ ਕੀਤੀ। ਸਤਿ ਸ੍ਰੀ ਅਕਾਲ। ਇਹਦੇ ਵਾਸਤੇ ਰਹੋ, ਹਾਸੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।